ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 13 नवंबर 2019 30 तक नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेल फैबिकल इन कैनेडा, roku, चादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ TV 84 ਨਾਲ ਫੇਸਬੁੱਕ ਰਾਹੀਂ ਜਾਂ YouTube ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਅਤੇ ਇਹ ਵੀ ਦੱਸ ਦਈਏ ਕਿ ਬੜੀ ਖੁਸ਼ੀ ਦੀ ਗੱਲ ਹੈ, ਬਾਬੇ ਨੇ ਕਰਿਸ਼ਮਾ ਦਿਖਾਤਾ ਸਾਨੂੰ ਸਾਰਿਆਂ ਨੂੰ ਬੜੀਆਂ ਹੀ ਆਪਣੀਆਂ ਸੀਸਾਂ ਦਿੱਤੀਆਂ ਨੇ। ਸੋ ਸਾਡਾ ਜੋ ਅੱਜ ਲਾਈਵ YouTube ਜੋ ਬੰਦ ਹੋਇਆ ਸੀ ਉਹ ਚੱਲ ਪਿਆ ਹੈ, ਸ਼ੁਰੂ ਹੋ ਗਿਆ, ਔਰ ਜੋ ਫੇਸਬੁੱਕ ਵੀ ਬਲੌਕ ਕੀਤੀ ਹੋਈ ਸੀ ਉਹ ਵੀ ਸ਼ੁਰੂ ਹੋ ਗਿਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ 'ਤੇ ਵੱਧ ਤੋਂ ਵੱਧ ਵਿਜ਼ਿਟ ਕਰੋ ਔਰ ਆਪਣੇ ਜੋ ਕਮੈਂਟਸ ਨੇ, ਜੋ ਆਪਣੇ ਸੁਝਾਅ ਨੇ ਉਹ ਸਾਨੂੰ ਵੱਧ ਤੋਂ ਵੱਧ ਭੇਜੋ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋ 550ਵਾਂ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਯਾਨੀ ਕਿ ਬੀਤੇ ਕੱਲ ਪੂਰੇ ਸੰਸਾਰ ਵਿੱਚ ਸਿੱਖ ਸੰਗਤਾਂ ਨੇ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਇਸ ਨੂੰ ਮਨਾਇਆ। ਸੋ ਆਪਾਂ ਵੀ ਦੱਸ ਦਈਏ ਕਿ ਨਿਊਯਾਰਕ ਦੇ ਵਿੱਚ ਕਾਟਰਿਕ ਜਿਸ ਤਰ੍ਹਾਂ ਕਿ ਨਿਊ ਜਰਸੀ ਗੁਰੂ ਘਰ ਦਸ਼ਮੇਰ ਦਰਬਾਰ ਦੇ ਗੁਰੂ ਘਰ ਵਿਖੇ ਵੀ ਗੁਰੂ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ। ਸੋ ਇਸ ਨੂੰ ਲਾਈਵ TV 84 ਨੇ ਕਵਰ ਕੀਤਾ ਔਰ ਜੋ ਰਿਚਮੰਡ ਹਿੱਲ ਨਿਊਯਾਰਕ ਜੋ ਗੁਰੂ ਘਰ ਸਿੱਖ ਕਲਚਰ ਸੁਸਾਇਟੀ ਵਿਖੇ ਵੀ ਇਸ ਨੂੰ ਬੜੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ। ਸੋ ਕਰਤਾਰਪੁਰ ਤੋਂ ਵੀ ਸੋ ਇਸ ਨੂੰ ਲਾਈਵ ਕਵਰ ਕੀਤਾ ਗਿਆ। ਸੋ ਆਈ ਹੋਪ ਸਾਡੀਆਂ ਸਿੱਖ ਸੰਗਤਾਂ ਨੇ ਇਸ ਦਾ ਆਨੰਦ ਮਾਣਿਆ ਹੋਵੇਗਾ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਵਿਸ਼ੇ ਦੇ ਨਾਲ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਹੀ ਸੰਬੰਧਿਤ ਆਪਾਂ ਹੁਣ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਕੀ ਤੁਹਾਡੇ ਵਿਚਾਰ ਨੇ? ਦੇਖੋ, ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਜੀ, ਇਸ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਸੰਸਾਰੀ ਲੋਕ ਬੜੀ ਮਹਦੂਦ ਅਕਲ ਦੇ ਮਾਲਕ ਬਹੁਤ ਵਾਰ ਹਾਲਾਤਾਂ ਤੋਂ ਪਰੇਸ਼ਾਨ ਵੀ ਹੁੰਦੇ ਹਾਂ, ਕਈ ਵਾਰ ਫਿਕਰਮੰਦ ਵੀ ਹੁੰਦੇ ਹਾਂ ਜੀ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਰੱਬ ਦੀ ਬਖਸ਼ਿਸ਼ ਦੇ ਨਾਲ ਰੱਬ ਦੇ ਭੇਜੇ ਹੋਏ ਪੈਗੰਬਰ ਗੁਰੂ ਵਲੀ ਇਹ ਰੱਬ ਦਾ ਪੈਗਾਮ ਲੈ ਕੇ ਆਉਂਦੇ ਨੇ ਜੀ, ਔਰ ਜਿਨ੍ਹਾਂ ਸੱਚ ਦੀਆਂ ਬੁਨਿਆਦਾਂ ਦੇ ਉੱਤੇ ਉਹਨਾਂ ਦੀਆਂ ਸੋਚਾਂ ਦੇ ਉੱਤੇ ਜਿਹੜੇ ਤੁਰੇ ਹੁੰਦੇ ਨੇ, ਬੇਸ਼ੱਕ ਲੱਖਾਂ ਰੁਕਾਵਟਾਂ ਉਹਨਾਂ ਦੇ ਰਸਤੇ 'ਚ ਆਉਣ, ਕਈ ਵਾਰ ਇਹ ਲੱਗਣ ਲੱਗ ਜਾਏ ਜਿਵੇਂ ਉਸ ਆਵਾਜ਼ ਨੂੰ ਦਬਾ ਦਿੱਤਾ ਗਿਆ ਜਾਂ ਆਵਾਜ਼ ਨੂੰ ਚੁੱਪ ਕਰਵਾ ਦਿੱਤਾ ਗਿਆ ਜਾਂ ਆਪਣੇ ਵਿੱਚ ਜਜ਼ਬ ਕਰ ਲਿਆ ਜਿਵੇਂ ਹਿੰਦੂ ਤਵੀਆਂ ਦਾ ਜਾਂ ਬ੍ਰਾਹਮਣਵਾਦੀਆਂ ਦਾ ਤੌਰ ਤਰੀਕਾ ਰਿਹਾ। ਪਰ ਰੱਬ ਦਾ ਆਪਣਾ ਇੱਕ ਕਰਮ ਹੈ, ਰੱਬ ਦਾ ਇੱਕ ਆਪਣਾ ਕੰਮ ਕਰਨ ਦਾ ਢੰਗ ਹੈ ਜਿਹੜਾ ਸਾਡਾ ਇਨਸਾਨੀ ਅੱਖ ਜਾਂ ਇਨਸਾਨੀ ਦਿਮਾਗ ਸਮਝਣ ਤੋਂ ਕਈ ਵਾਰ ਜਿਹੜਾ ਉਹ ਕਾਸਰ ਹੁੰਦਾ ਜੀ। ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਗਿਣਤੀ ਮਿਣਤੀ ਦੇ ਵਿੱਚ 549 ਜਾਂ 551 ਨਾਲ ਕੋਈ ਵਧਾ ਘਟਾ ਨਹੀਂ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਮੁੱਚਾ ਸਾਲ ਹੀ ਜਦੋਂ ਤੋਂ ਜਿਹੜਾ 550ਵੇਂ ਸਾਲ ਨਾਲ ਸੰਬੰਧਿਤ ਸਮਾਗਮਾਂ ਦੀ ਗੱਲਬਾਤ ਸ਼ੁਰੂ ਹੋਈ, ਇੰਟਰਨੈਸ਼ਨਲੀ ਇਸ ਦੇ ਉੱਤੇ ਕੁਝ ਕਰਨ ਦੀ ਗੱਲ ਆਈ ਔਰ ਇਸ ਨੂੰ ਬਹੁਤ ਵੱਡਾ ਫਲਿੱਪ 28 ਨਵੰਬਰ 2018 ਨੂੰ ਉਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਦਿੱਤਾ ਜਦੋਂ ਕਿ ਅਜੇ ਉਹਨਾਂ ਨੂੰ ਖੁਦ ਪ੍ਰਾਈਮ ਮਿਨਿਸਟਰ ਬਣਿਆ ਲਗਭਗ 3-4 ਮਹੀਨੇ ਹੋਏ ਸਨ। ਉਹਨਾਂ ਨੇ ਸੰਗੇ ਬੁਨਿਆਦ ਰੱਖਿਆ। ਸੋ ਇਹ ਵੀ ਪਹਿਲੀ ਇੱਕ ਬਿਗਨਿੰਗ ਸੀ ਕਿ 72 ਸਾਲਾਂ ਦੀਆਂ ਸਾਡੀਆਂ ਅਰਦਾਸਾਂ ਉਹ ਪੂਰੀਆਂ ਹੋਈਆਂ ਨੇ ਔਰ ਉਸ ਸਾਰੇ ਦੇ ਨਾਲ ਇੱਕ ਜਿਹਨੂੰ ਕਹਿੰਦੇ ਨੇ ਕਿ ਇੱਕ ਬਾਲ ਰੋਲਿੰਗ ਹੋਣਾ ਐਸਾ ਸ਼ੁਰੂ ਹੋਇਆ ਕਿ ਹੁਣ ਜਦੋਂ ਪਿੱਛੇ ਮੁੜ ਕੇ ਮੈਂ ਦੇਖਦਾ ਕਿਉਂਕਿ ਕੱਲ ਜਿਹੜਾ ਉਹ ਫਾਈਨਲ ਸਮਾਗਮ ਸੀ ਦੁਨੀਆ ਭਰ ਦੇ ਅੰਦਰ
ਔਰ ਇਸ ਦੇ ਨਾਲ ਇਹ ਨਹੀਂ ਹੈ ਵੀ ਇਹ ਸਮਾਗਮਾਂ ਦੇ ਦਾ ਐਂਡ ਹੈ। ਬਹੁਤ ਸਾਰੀਆਂ ਥਾਵਾਂ ਤੇ ਇਹ ਸਾਰਾ ਹੀ ਸਾਲ, ਕਿਉਂਕਿ 551ਵੇਂ ਸਾਲ ਦੀ ਸ਼ੁਰੂਆਤ ਹੈ, ਜੀ ਅਗਲਾ ਸਾਰਾ ਸਾਲ ਹੀ ਇਸ ਮੁੱਦੇ ਦੇ ਉੱਤੇ ਜਿਹੜਾ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਐਕਟੀਵਿਟੀਜ਼ ਹੋਣਗੀਆਂ। ਪਰ ਇਹ ਵਰ੍ਹਾ ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਸੰਬੰਧਿਤ ਜਿਹੜੀਆਂ ਸੈਲੀਬ੍ਰੇਸ਼ਨਸ ਨੇ, ਜੀ ਅਚੀਵਮੈਂਟਸ ਨੇ, ਉਹਨਾਂ ਨੇ ਸਿੱਖਾਂ ਦੀ ਪਛਾਣ ਇੱਕ ਵੱਖਰੇ ਮਜ਼ਹਬ ਦੇ ਤੌਰ ਤੇ ਬਿਲਕੁਲ ਦੁਨੀਆ ਭਰ ਦੇ ਅੰਦਰ ਸਾਡਾ ਪੰਜਵਾਂ ਵੱਡਾ ਧਰਮ ਹੋਣਾ, ਔਰ ਉਹ ਧਰਮ ਜਿਹੜਾ ਕਿ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਇਮਾਨਦਾਰੀ ਨਾਲ ਤੁਰਨਾ ਸਿਖਾਉਂਦਾ ਹੈ, ਜੀ ਜਿਹੜਾ ਇਨਸਾਨੀ ਬਰਾਬਰੀ ਦੀ ਗੱਲ ਕਰਦਾ ਹੈ, ਜਿਹੜਾ ਮੁਹੱਬਤਾਂ ਵੰਡਦਾ ਹੈ। ਬਿਲਕੁਲ ਔਰ ਜ਼ਾਹਰ ਹੈ ਸਾਡੇ ਲੰਗਰ ਦੀ ਗੱਲ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਹੀ, ਜਦੋਂ ਤੋਂ ਵੀ ਸਿੱਖ ਬਾਹਰ ਆਏ, ਇਹ ਗੱਲ ਚੱਲ ਰਹੀ ਸੀ। ਹੁਣ ਇਹ ਐਸਟੈਬਲਿਸ਼ ਹੋ ਗਿਆ। ਔਰ ਅੱਜ ਮੈਨੂੰ ਬੜਾ ਚੰਗਾ ਲੱਗਾ, ਇੱਕ ਸ਼ਾਰਟ ਵੀਡੀਓ ਮੈਂ ਦੇਖੀ ਕਿ ਪ੍ਰਿੰਸ ਚਾਰਲਸ ਜੀ ਇੰਗਲੈਂਡ ਦੇ, ਉਹ ਦਿੱਲੀ ਆਪਣੀ 2 ਦਿਨਾਂ ਵਿਜ਼ਿਟ ਤੇ ਭਾਰਤ ਦੇ ਗਏ ਨੇ, ਜੀ ਔਰ ਉਹ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਦੀਦਾਰ ਵੀ ਕਰ ਰਹੇ ਨੇ, ਔਰ ਲੰਗਰ ਹਾਲ 'ਚ ਜਾ ਕੇ ਉਹ ਚਪਾਤੀਆਂ ਵੀ ਜਿਹੜਾ ਹੈ ਉਹ ਵੱਡੇ ਉਸ ਦੇ ਨਾਲ ਕਰ ਰਹੇ ਨੇ, ਜੀ ਔਰ ਨਾਲ ਦੀ ਨਾਲ ਉਹ ਲੰਗਰ ਛਕ ਵੀ ਰਹੇ ਨੇ ਬੈਠੇ। ਬਿਲਕੁਲ ਔਰ ਇਹ ਇੱਕ ਵੱਡੀ ਗੱਲ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਸੇ ਹੀ ਦਰਬਾਰ ਸਾਹਿਬ ਦੇ ਅੰਦਰ ਜਦੋਂ 90 ਦੇ ਕਰੀਬ ਜਿਹੜੇ ਖਾਸ ਤੌਰ ਤੇ ਬਾਹਰਲੇ ਐਂਬੈਸਡਰ ਸੀ, ਉਹ ਸਾਰੇ ਆਏ, ਸਭ ਨੇ ਬੈਠ ਕੇ ਲੰਗਰ ਛਕਿਆ। ਉਸ ਤੋਂ ਪਹਿਲਾਂ ਚਾਈਨੀਜ਼ ਐਂਬੈਸਡਰ, ਉਹਦੀ ਵਾਈਫ ਆਏ, ਔਰ ਇਹ ਸਾਰਾ ਪਾਰਟ। ਔਰ ਕੱਲ੍ਹ ਹੀ ਜਦੋਂ ਕਿ ਫ੍ਰੈਂਚ ਆਰਮੀ ਔਰ ਭਾਰਤ ਦੀ ਸਿੱਖ ਰੈਜੀਮੈਂਟ ਕੋਈ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਕਰ ਰਹੇ ਨੇ, ਜੀ ਔਰ ਇਸ ਦੀ ਵੀ ਵੀਡੀਓ ਸੀ ਕਿ ਕਿਵੇਂ ਜਿਹੜੇ ਫ੍ਰੈਂਚ ਉਹਨਾਂ ਦਾ ਕਮਾਂਡਰ ਲੈਫਟੀਨੈਂਟ ਜਨਰਲ ਰੈਂਕ ਦਾ, ਦੂਜੇ ਪੱਗਾਂ ਬੰਨ੍ਹ ਕੇ ਉਹ ਸਿੱਖਾਂ ਦੇ ਨਾਲ ਜਿਹੜਾ ਸਤਿ ਸ਼੍ਰੀ ਅਕਾਲ ਵੀ ਕਰ ਰਹੇ ਨੇ ਔਰ ਸੈਲੀਬ੍ਰੇਟ ਵੀ ਕਰ ਰਹੇ ਨੇ। ਜੀ ਸੋ ਇਹ ਇੱਕ ਕਾਮਨ ਲੈਵਲ ਦੇ ਉੱਤੇ ਤਾਂ ਜਿਹੜੀ ਇਸ ਲੈਵਲ ਤੱਕ ਜਿਹੜੀ ਗੱਲ ਦਾ ਜਾਣ ਹੈ, ਔਰ ਦੁਨੀਆ ਭਰ 'ਚ ਹੁਣ ਕਿੱਥੇ ਕਿੱਥੇ ਦਾ ਬਿਆਨ ਕਰੀਏ। ਹਾਲਾਂਕਿ ਕੱਲ੍ਹ ਵਰਕਿੰਗ ਡੇ ਸੀ, ਜੀ ਅਸੀਂ ਟੀਵੀ 84 ਦੀ ਸਾਡੀ ਟੀਮ ਨੇ 2 ਗੁਰਦੁਆਰਾ ਸਾਹਿਬਾਨ ਨੂੰ ਕਵਰ ਕਰਨ ਦਾ ਔਰ ਮੇਰੇ ਵੀ ਜਾਣ ਦਾ ਸੀ, ਔਰ ਲੇਕਿਨ ਵਰਕਿੰਗ ਡੇ ਹੋਣ ਦੇ ਬਾਵਜੂਦ ਅਸੀਂ ਦਸ਼ਮੇਸ਼ ਦਰਬਾਰ ਕਾਰਟਰੇਟ ਗਏ, ਤਿਲ ਸੁੱਟਣ ਦੀ ਥਾਂ ਨਹੀਂ ਸੀ, ਜੀ ਔਰ ਹਰ ਇੱਕ ਦੇ ਚਿਹਰੇ ਤੇ ਪ੍ਰਬੰਧਕਾਂ ਦੇ ਇੱਕ ਖੁਸ਼ੀ ਦੀ ਝਲਕ ਸੀ, ਜੀ ਕਿਉਂਕਿ ਕੱਲ ਦਸ਼ਮੇਸ਼ ਦਰਬਾਰ ਕਾਰਟਰੇਟ 'ਚ ਉਸ ਮੌਕੇ ਦੇ ਉੱਤੇ ਨਿਊ ਜਰਸੀ ਦਾ ਗਵਰਨਰ, ਅਟਾਰਨੀ ਜਨਰਲ, ਹਾਊਸ ਦਾ ਸਪੀਕਰ, 3 ਸ਼ਹਿਰ ਜਿਹੜੇ ਨੇ ਕਾਰਟਰੇਟ, ਵੁਡਰੇਜ ਔਰ ਹਾਬੁਕ, ਜੀ ਉਹਨਾਂ ਦੇ ਮੇਅਰ ਔਰ ਦੂਜੇ ਕਿੰਨੇ ਫੰਕਸ਼ਨਰੀ, ਪੁਲਿਸ ਚੀਫ, ਉਹ ਸਾਰੇ ਉੱਥੇ ਸੀ। ਔਰ ਮੈਂ ਪ੍ਰਬੰਧਕਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਉਹ ਮੁਲਕ ਹੈ ਜੀ ਜਿੱਥੇ ਕਦੇ ਸਿੱਖਾਂ ਨੂੰ 1930 ਤੱਕ ਇਹਨਾਂ ਦੇ ਲਾਅ ਹਿੰਦੂ ਕਹਿੰਦੇ ਸੀ, ਜੀ ਔਰ ਡਾਕਟਰ ਭਗਤ ਸਿੰਘ ਥਿੰਦ ਜਿਹੜੇ ਫਸਟ ਵਰਲਡ ਵਾਰ 'ਚ ਅਮਰੀਕਾ ਵੱਲੋਂ ਲੜੇ ਵੀ ਸੀ ਜੰਗ ਦੇ ਵਿੱਚ, ਉਹਨਾਂ ਨੂੰ ਵੀ ਅਮਰੀਕਨ ਸਿਟੀਜ਼ਨਸ਼ਿਪ ਨਹੀਂ ਸੀ ਦਿੱਤੀ ਗਈ, ਇਹ ਕਹਿ ਕੇ, ਕਿਉਂਕਿ ਲਾਅ ਹੀ ਇਹ ਸੀ ਕਿ ਵਾਈਟ ਮੈਨ ਨੂੰ ਮਿਲਦੀ ਸੀ। ਜੀ ਔਰ ਉਹਨਾਂ ਨੇ ਸੁਪਰੀਮ ਕੋਰਟ ਤੱਕ ਕੇਸ ਲੜਿਆ ਕਿ ਜੀ ਅਸੀਂ ਵੀ ਕਾਕੇਸ਼ੀਅਨ ਸਟਾਕ 'ਚ ਹੀ ਆਉਂਦੇ ਆ, ਸਾਡੇ ਬੋਨੀ ਸਟਰਕਚਰ ਹੋਏ ਜਾਂ ਦੂਜਾ, ਉਹ ਮੰਨ ਲਿਆ ਸੁਪਰੀਮ ਕੋਰਟ ਨੇ ਪੂਰਾ ਜੋ ਉਹਨਾਂ ਨੇ ਆਰਗੂਮੈਂਟ ਦਿੱਤਾ। ਪਰ ਉਹਨਾਂ ਨੇ ਕਿਹਾ ਜੀ ਜਦੋਂ ਅਸੀਂ ਲਾਅ ਬਣਾਇਆ ਸੀ ਉਹਦਾ ਇੰਟੈਂਟ ਇਹ ਨਹੀਂ ਸੀ ਕਿ ਵੀ ਇਸ ਕਿਸਮ ਦੇ ਲੋਕਾਂ ਨੂੰ ਵੀ ਦੇਣੇ। ਸੋ ਕਿੱਥੇ ਉਹ ਵਕਤ ਤੇ ਅੱਜ ਮੈਂ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਸਾਰੀ ਨਿਊ ਜਰਸੀ ਦੀ ਹਕੂਮਤ, ਜਿੱਥੇ ਗਵਰਨਰ, ਅਟਾਰਨੀ ਜਨਰਲ ਔਰ ਹਾਊਸ 'ਚ ਲਿਆ ਕੇ, ਮੈਂ ਕਿਹਾ ਤੁਸੀਂ ਬਾਬੇ ਨਾਨਕ ਦੇ ਚਰਨਾਂ ਤੇ ਦੇ ਅੱਗੇ ਉਹਨਾਂ ਦਾ ਸਿਰ ਨਵਾ ਦਿੱਤਾ। ਇਹ ਸਕਸੈਸ ਹੈ। ਮੈਂ ਜਦੋਂ ਥੰਡਰ ਦੀ ਗੱਲ ਕਰਦਾ ਕਿ ਸਿੱਖਾਂ ਦੀ ਥੰਡਰ 4 ਚਫੇਰੇ ਹੈ, ਇਹ ਇੱਕ ਬੜਾ ਯੂਨੀਕ ਓਕੇਜ਼ਨ ਸੀ। ਔਰ ਜਿਵੇਂ ਹਰ ਇੱਕ ਨੇ, ਗਵਰਨਰ ਨੇ ਆਪਣੇ ਐਡਰੈਸ 'ਚ, ਔਰ ਇਹੀ ਨਿਊ ਜਰਸੀ ਦਾ ਗਵਰਨਰ ਹੈ ਜਿਹਨੇ ਸਾਰੇ ਅਮਰੀਕਾ 'ਚ ਪਹਿਲਾ ਸਿੱਖ ਅਟਾਰਨੀ ਜਨਰਲ ਜਿਹੜਾ ਹੈ ਉਸ ਨੂੰ ਇੱਕ ਸਿੱਖ ਨੂੰ ਬਣਾਇਆ, ਗੁਰਬੀਰ ਸਿੰਘ ਗਰੇਵਾਲ। ਔਰ ਉਹਨੇ ਕੱਲ ਖਲੋ ਕੇ ਕਿਹਾ, ਉਹਨੇ ਕਿਹਾ ਅਮਰੀਕਾ ਦੀਆਂ 50 ਸਟੇਟਾਂ ਦੇ ਜੇ ਅਟਾਰਨੀ ਜਨਰਲ ਦੇਖਣੇ ਹੋਣ ਤਾਂ ਸਭ ਤੋਂ ਬੈਸਟ ਜਿਹੜਾ ਹੈ ਇਹ ਅਟਾਰਨੀ ਜਨਰਲ। ਔਰ ਸਾਡੀ ਟੀਮ ਨੇ ਉਹਨੂੰ ਕਵਰ ਵੀ ਕੀਤਾ, ਸਾਡੇ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਉਹ ਪ੍ਰੋਗਰਾਮ ਮੈਂ ਸ਼ੁਕਰੀਆ ਵੀ ਅਦਾ ਕਰਦਾ ਆਪਣੀ ਟੀਮ ਦਾ ਕਿ ਉਹ ਲਾਈਵ ਚੱਲਿਆ। ਔਰ ਬੇਸ਼ੱਕ ਕਿਉਂਕਿ YouTube ਕੱਲ ਬਲੌਕ ਸੀ, ਫੇਸਬੁੱਕ ਵੀ ਬਲੌਕ ਸੀ, ਉਸ ਨੂੰ ਅਸੀਂ ਕਿਸੇ ਹੋਰ ਫੇਸਬੁੱਕ ਰਾਹੀਂ ਚਲਾਇਆ। ਇਸੇ ਤਰ੍ਹਾਂ ਕੱਲ ਸ਼ਾਮ ਦਾ ਦੀਵਾਨ ਜਿਹੜਾ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਜਿਹੜਾ ਆਲਮੋਸਟ ਮਿਡਨਾਈਟ ਤੱਕ ਚੱਲਿਆ, ਅਸੀਂ 2-2.5 ਘੰਟੇ ਉਹਨੂੰ ਕਵਰ ਕੀਤਾ। ਮੈਨੂੰ ਐਡਰੈਸ ਕਰਨ ਦਾ ਮੌਕਾ ਵੀ ਬਣਿਆ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਾ ਕਿਤੇ ਲੰਗਰਾਂ ਦੀ ਕਮੀ ਹੈ, ਔਰ
ਮੈਂ ਸੁਲਤਾਨਪੁਰ ਲੋਧੀ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ 5 ਲੱਖ ਦੇ ਕਰੀਬ ਸਿੱਖ ਪਿਛਲੇ 2 ਹਫ਼ਤਿਆਂ 'ਚ ਰੋਜ਼ਾਨਾ ਉੱਥੇ ਆਉਂਦੇ ਜਾਂਦੇ ਰਹੇ ਨੇ। ਜੀ ਔਰ ਹੁਣ ਤਾਂ ਸਿੱਖ ਵੀ ਮਾਡਰਨ ਹੋ ਗਏ ਕਿਉਂਕਿ ਦੁਨੀਆ ਭਰ 'ਚ ਹੈਗੇ ਜੀ। ਇੱਕ ਤਾਂ ਪੀਜ਼ੇ ਦਾ ਲੰਗਰ ਚੱਲ ਰਿਹਾ ਹੈ, ਬਰਗਰ ਦਾ ਲੰਗਰ ਹੈ, ਔਰ ਬੜੀਆਂ ਬੜੀਆਂ ਮਸ਼ੀਨਾਂ ਲਾਈਆਂ। ਉਹਨਾਂ ਨੂੰ ਕਿਹਾ ਜੀ ਤੁਸੀਂ ਕਿੰਨੇ ਪੀਜ਼ੇ ਕਰਦੇ ਹੋ? ਉਹਨੇ ਗਿਣਾ ਕੇ ਜੀ 50,000। ਬਰਗਰ ਕਿੰਨੇ ਜੀ? 1 ਲੱਖ। ਸੋ ਬੇਸ਼ੱਕ ਇਹ ਇੱਕ ਮਾਡਰਨਿਟੀ ਹੈ। ਔਰ ਡਿਬੇਟ ਵੀ ਸੀ ਕਿ ਜੀ ਲੰਗਰ ਪੁਰਾਣਾ ਚੰਗਾ ਹੈ ਜਿਹਦੇ ਚ ਪ੍ਰਸ਼ਾਦਾ ਦਾਲ ਹੋਏ। ਮੈਂ ਦੇਖ ਰਿਹਾ ਸੀ ਵੀ 올ਡ ਜਨਰੇਸ਼ਨ ਵਾਲੇ ਕਹਿੰਦੇ ਜੀ ਲੰਗਰ ਤਾਂ ਉਹੀ ਹੁੰਦਾ ਹੈ, ਪਰ ਜਿਹੜੇ ਨਵੇਂ ਨੇ ਕਹਿੰਦੇ ਜੀ ਹੁਣ ਜਿੱਥੇ ਸਿੱਖ ਗਏ ਨੇ ਦੁਨੀਆ ਭਰ ਚ, ਗੱਲ ਤਾਂ ਬਾਬੇ ਦੀ ਖੁਸ਼ੀ ਹੈ, ਚਲੋ ਅਰਦਾਸਾ ਤਾਂ ਬਾਬੇ ਦਾ ਹੀ ਹੋਇਆ। ਕਹਿੰਦੇ ਵੀ ਪੀਜ਼ੇ ਨੂੰ ਵੀ ਅਸੀਂ ਹੁਣ ਅੰਮ੍ਰਿਤ ਛਕਾ ਕੇ ਸਿੱਖ ਬਣਾ ਲਿਆ, ਕੋਈ ਗੱਲ ਨਹੀਂ ਹੈ, ਉਹ ਵੀ ਸਾਡੇ ਲੰਗਰਾਂ 'ਚ ਚੱਲ ਸਕਦਾ। ਸੋ ਇਹ ਇੱਕ ਸਿੱਖਾਂ ਦੀ ਲੇਟੈਸਟ ਟੈਕਨੋਲੋਜੀ ਹੋਏ, ਥਾਟ ਹੋਏ, ਉਹਨੂੰ ਆਪਣੇ ਚ ਇਨਕੋਰਪੋਰੇਟ ਕਰਨ ਜਾਂ ਜਜ਼ਬ ਕਰਨ ਜਾਂ ਆਪਣਾ ਹਿੱਸਾ ਬਣਾਉਣ ਦਾ ਗੁਣ ਵੀ ਹੈ। ਔਰ ਜੇ ਮੈਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਹਵਾਲੇ ਨਾਲ ਗੱਲ ਕਰਾਂ, ਅਸੀਂ ਲਗਾਤਾਰਤਾ ਨਾਲ ਪਿਛਲੇ ਕਈ ਪ੍ਰੋਗਰਾਮ ਇਸ ਦੇ ਉੱਤੇ ਕੀਤੇ ਨੇ ਕਿ ਜਿਹੜੇ ਡਾਇਸਪੋਰਾ ਸਿੱਖ ਗਏ, ਔਰ ਹੁਣ ਵੀ ਸੈਂਕੜਿਆਂ ਵੀਡੀਓਜ਼ ਜਿਹੜੀਆਂ ਨੇ ਤੁਸੀਂ ਈਵਨ 5-5 7-7 ਮਿੰਟ ਦੀਆਂ ਦੇਖ ਸਕਦੇ ਹੋ। ਇਸ ਵਾਰ ਪਾਕਿਸਤਾਨ ਦੇ ਵੀ ਸਾਰੇ ਮੇਨ ਮੀਡੀਆ ਤੋਂ ਲੈ ਕੇ ਥੱਲੜੇ ਲੈਵਲ ਤੱਕ, ਕੇਬਲ ਤੱਕ ਵਾਲਿਆਂ ਨੇ ਆਪਣੇ ਰਿਪੋਰਟਰ ਉੱਥੇ ਭੇਜੇ ਸੀ, ਜਿਨ੍ਹਾਂ ਨੇ ਖਾਸ ਤੌਰ ਤੇ ਯਾਤਰੀਆਂ ਨੂੰ, ਜਿਹੜੇ ਪਿਲਗ੍ਰਿਮ ਸੀ, ਉਹਨਾਂ ਨੂੰ ਇੰਟਰਵਿਊ ਵੀ ਕੀਤਾ। ਇੱਕ ਲਫ਼ਜ਼ ਜਿਹੜਾ ਹਰ ਇੱਕ ਦੇ ਹੈ ਕਿ ਜੀ ਇਹ ਜਿੰਨੀ ਮੁਹੱਬਤ ਪਾਕਿਸਤਾਨ ਦੇ ਲੋਕਾਂ ਦੀ ਔਰ ਜਿੰਨਾ ਉਹ ਪਿਆਰ ਕਰਦੇ ਨੇ, ਇਦਾਂ ਦੇ ਲੋਕ ਦੁਨੀਆ 'ਚ ਕਿਤੇ ਨਹੀਂ। ਇਹ ਇੱਕ ਬੜਾ ਸੈਟੀਸਫਾਈਂਗ ਲੱਗਾ ਕਿਉਂਕਿ ਅਸੀਂ ਪਿਛਲੇ 7 ਸਾਲ ਤੋਂ ਇਸ ਮੀਡੀਅਮ ਰਾਹੀਂ, ਅਦਰਵਾਈਜ਼ ਪਿਛਲੇ 30-35 ਸਾਲ ਤੋਂ ਜਦੋਂ ਤੋਂ ਮੈਂ ਪੰਥਕ ਜ਼ਿੰਦਗੀ 'ਚ ਆਇਆ, ਕਿਉਂਕਿ ਮੇਰੀ ਕਨਵਿਕਸ਼ਨ ਹੈ ਔਰ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਜਿਹੜੀਆਂ ਇਸ ਸਾਰੇ ਪੀਰੀਅਡ 'ਚੋਂ ਯੂਬਾ ਸਿਟੀ 'ਚ ਹੋਏ, ਕੱਲ ਰਿਚਮੰਡ ਹਿੱਲ ਹੋਏ, ਉਸ ਤੋਂ ਪਹਿਲਾਂ ਡਿਫਰੈਂਟ ਫਾਰਮੈਟਸ ਤੇ ਹੋਏ, ਮੈਂ ਹਮੇਸ਼ਾ ਇਹ ਕਿਹਾ ਕਿ ਇਹ ਜਦੋਂ ਅਸੀਂ ਭਾਈ ਗੁਰਦਾਸ ਜੀ ਦੇ ਲਫ਼ਜ਼ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਤੇ ਫਿਰ ਇਹ ਸਾਡੀ ਰੂਹਾਨੀ ਸਾਂਝ ਬਾਬੇ ਨਾਨਕ ਨੇ ਹੀ ਰੱਖੀ ਹੋਈ ਹੈ। ਜੇ ਸਾਡਾ ਮੱਕਾ ਮਦੀਨਾ ਪਾਕਿਸਤਾਨ 'ਚ ਹੈ ਔਰ ਮੁਲਕ ਦਾ ਨਾਂ ਹੀ ਪਾਕਿਸਤਾਨ ਹੈ, ਪਾਕ ਦਾ ਮਤਲਬ ਪਾਇਸ ਹੈ। ਸੋ ਮੈਂ ਤਾਂ ਇਹ ਸਮਝਦਾ ਵੀ ਨਾਂ ਹੀ ਇਵੇਂ ਹੈ ਜਿਵੇਂ ਜਿੱਥੇ ਇਸਲਾਮਿਕ ਰਿਪਬਲਿਕ ਹੈ, ਜ਼ਾਹਰ ਹੈ ਇਸਲਾਮਿਕ ਵੈਲਿਊਜ਼ ਨੂੰ ਸੇਫ ਕਰਨ ਦੇ ਲਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਐਫਰਟ ਨੇ ਮੁਲਕ ਬਣਾਇਆ, ਪਰ ਜੇ ਅੱਜ ਇਸ ਮੁਲਕ ਦਾ ਨਾਂ ਸਿੱਖ ਵੀ ਉਸੇ ਫਖਰ ਔਰ ਮਾਣ ਨਾਲ ਲੈਂਦੇ ਨੇ ਕਿ ਪਾਕਿਸਤਾਨ ਹੈ, ਸੱਚਮੁੱਚ ਸਾਡੇ ਲਈ ਉਹ ਪਾਕੀਜ਼ਗੀ ਦਾ ਮੁਕਾਮ ਹੈ ਕਿਉਂਕਿ ਸਾਡਾ ਮੱਕਾ ਔਰ ਮਦੀਨਾ ਉੱਥੇ। ਔਰ ਜੇ ਅਸੀਂ ਇਸ ਹਵਾਲੇ ਨਾਲ ਦੇਖੀਏ, ਹਾਲਾਂ ਸਾਊਦੀ ਅਰੇਬੀਆ ਬੇਸ਼ੱਕ ਉੱਥੇ ਕੀ ਉਹਨਾਂ ਦੇ ਸ਼ੇਖ ਕਰਦੇ ਨੇ ਜਾਂ ਉਹਨਾਂ ਦਾ ਸਿਸਟਮ ਕੀ ਹੈ, ਜਾਂ ਉਹਨੂੰ ਬਹੁਤ ਸਾਰੇ ਨਹੀਂ ਹੈ ਵੀ ਸਾਰੇ ਮੁਸਲਮਾਨ ਜਿਹੜੇ ਨੇ ਉਹਦੇ ਨਾਲ ਮੁਤਫਿਕ ਨੇ ਦੁਨੀਆ ਭਰ 'ਚ ਬੈਠੇ, ਲੇਕਿਨ ਕੋਈ ਵੀ ਉਹਦੇ ਖਿਲਾਫ ਇਸ ਲਈ ਵੀ ਕਹਿਣ ਤੋਂ ਜੱਕਦਾ ਕਿਉਂਕਿ ਉਹ ਕਹਿੰਦੇ ਨੇ ਵੀ ਸਾਡਾ ਮੱਕਾ ਔਰ ਮਦੀਨਾ ਉੱਥੇ। ਤੇ ਸਾਡੇ ਲਈ ਤਾਂ ਦੋਨੋਂ ਤਰਫਾਂ ਪਾਕਿਸਤਾਨ ਦੀ ਹਕੂਮਤ ਬਾਬੇ ਨਾਨਕ ਦੇ ਇਹਨਾਂ ਮੁਕਾਮਾਂ ਨੂੰ ਸਾਂਭ ਸੰਭਾਲ ਵੱਲ ਵੀ ਤੁਰੇ। ਕਰਤਾਰਪੁਰ ਦਾ ਲਾਂਘਾ ਰਿਕਾਰਡ 10 ਮਹੀਨੇ 'ਚ ਕੰਪਲੀਟ ਕਰਨਾ ਔਰ ਉਹਦੀ ਇਨੋਗਰੇਸ਼ਨ ਜਿਹਦੇ ਤੇ ਅਸੀਂ ਗੱਲਬਾਤ ਕੀਤੀ ਹੈ। ਔਰ ਬੇਸ਼ੱਕ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਵੀ ਬਹੁਤ ਸਾਰੇ ਕ੍ਰੈਡਿਟ ਲੈਣ ਦੀ ਦੌੜ 'ਚ ਵੀ ਨੇ, ਉੱਥੋਂ ਦਾ ਮੀਡੀਆ ਵੀ ਇੰਡੀਆ ਦਾ ਕ੍ਰੈਡਿਟ ਦੇਣ ਦਾ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜਿਹੜੀ ਸਫਲਤਾ ਹੈ ਜਿੱਥੇ ਸਾਡੀ ਰੂਹਾਨੀ ਸਾਂਝ ਜਿਹੜੀ ਬਾਬੇ ਨਾਨਕ ਔਰ ਭਾਈ ਮਰਦਾਨੇ ਦੀ ਬਾਣੀ ਔਰ ਰਬਾਬ ਦੀ ਹੈ, ਹਰਮੰਦਰ ਸਾਹਿਬ 'ਚ ਸਾਈਂ ਮੀਆਂ ਮੀਰ ਤੋਂ ਸੰਗੇ ਬੁਨਿਆਦ ਰਖਵਾ ਕੇ ਗੁਰੂ ਅਰਜਨ ਸਾਹਿਬ ਨੇ ਉਹ ਐਸਟੈਬਲਿਸ਼ ਕੀਤਾ ਹੈ। ਰਾਏ ਬੁਲਾਰ ਪੱਟੀ ਜਿਹਨੇ ਆਪਣੀ ਜ਼ਮੀਨ ਜਿਹੜੀ ਹੈ 550 ਮੁਰੱਬਾ ਕਿ ਇਹ ਨਾਨਕ ਆਣਾ, ਇਹ ਰਾਏ ਭੋਜ ਦੀ ਤਲਵੰਡੀ ਨਹੀਂ, ਇਹ ਨਾਨਕ ਆਣਾ, ਇਹ ਮੇਰੇ ਨਾਨਕ ਦੀ ਧਰਤੀ ਹੈ, ਉਹ ਸਾਂਝ। ਔਰ ਉਹਨਾਂ ਦੀ ਜੇ ਅੱਜ 17ਵੀਂ ਪੀੜ੍ਹੀ ਦਾ ਵਾਰਸ ਜਿਹੜਾ ਹੈ ਉਹ ਸਿੱਖਾਂ ਦੇ ਨਾਲ ਖਲੋ ਕੇ ਫਖਰ ਕਰਦੇ ਨੇ। ਔਰ ਉਹਨਾਂ ਦੀ ਇੱਕ ਕਿਤਾਬ ਵੀ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਔਰ ਉਹਨਾਂ ਦੀਆਂ ਟਰੈਵਲਸ ਤੇ ਰਿਲੀਜ਼ ਹੋਏਗੀ ਇਸ ਹਫ਼ਤੇ। ਔਰ ਇਹ ਸਾਰੀ ਜਿਹੜੀ ਕੰਟੀਨਿਊਟੀ ਹੈ ਉਹ ਫਿਰ ਨਬੀ ਖਾਨ, ਗਨੀ ਖਾਨ ਪਠਾਨ ਹੋਣ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਖਤਰੇ 'ਚ ਪਾ ਕੇ ਉੱਚਦਾ ਪੀਰ 10ਵੇਂ ਪਾਤਸ਼ਾਹ ਨੂੰ ਬਣਾ ਕੇ ਉਸ ਘੇਰੇ 'ਚੋਂ ਕੱਢਣ ਦੀ ਸੇਵਾ ਨਿਭਾਈ। ਉਹ ਪੀਰ ਬੁੱਧੂ ਸ਼ਾਹ, ਉਹਦੇ 3 ਲੜਕੇ, ਉਹਦੇ 500 ਮਰੀਦ ਹੋਣ, ਜਿਹੜੀ ਪਹਿਲੀ ਜੰਗ ਭੰਗਾਣੀ ਦੇ ਮੁਕਾਮ ਤੇ ਹੁੰਦੀ ਹੈ। ਇੱਕ ਪਾਸੇ ਹਿੰਦੂ ਪਹਾੜੀ ਰਾਜੇ ਨੇ 22 ਧਾਰ ਦੇ ਕੰਬਾਈਨਡ ਫੋਰਸਿਸ 22 ਰਾਜੇ, ਤੇ ਇੱਕ ਪਾਸੇ ਸਿੱਖ ਔਰ ਮੁਸਲਮਾਨ ਨੇ ਉਹਨਾਂ ਦਾ ਪਹਿਲਾ
ਜੇ ਜੰਗ ਹੈ 10ਵੇਂ ਪਾਤਸ਼ਾਹ ਦੇ ਜੀਵਨ ਦਾ, ਜਦੋਂ 19 ਸਾਲ ਦੇ ਸਨ, ਉਹਦੇ 'ਚ ਸਾਡਾ ਸਾਂਝਾ ਖੂਨ ਡੁੱਲਿਆ ਹੈ ਉਸ ਬੁੱਤ ਪ੍ਰਸਤ ਪਹਾੜੀ ਰਾਜਿਆਂ ਦੇ ਖਿਲਾਫ। ਔਰ ਮੈਂ ਲਫ਼ਜ਼ ਇਸ ਲਈ ਇਸਤੇਮਾਲ ਕੀਤਾ ਕਿ ਇਹੀ ਜ਼ਫਰਨਾਮੇ 'ਚ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਤੂੰ ਵੀ ਬੁੱਤੋ ਸ਼ਿਕਾਨੇ, ਮੈਂ ਵੀ ਬੁੱਤੋ ਸ਼ਿਕਾਨੇ, ਪਰ ਤੂੰ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹਿਣ ਤੇ ਜਿਹੜੀ ਹੈ ਫੌਜ ਚੜਾਈ ਅਨੰਦਪੁਰ ਸਾਹਿਬ ਤੇ, ਔਰ ਫਿਰ ਕੀ ਸੂਬਾ ਸਰਹੰਦ ਨੇ ਕੀਤਾ, ਉਸ ਦੇ ਵੇਰਵੇ ਨੇ। ਸੋ ਜ਼ਾਹਿਰ ਹੈ ਕਿ ਇਹ ਜਿਹੜੀ ਸਪਿਰਿਚੁਅਲ ਸਾਂਝ ਤਾਂ ਤੁਰੀ ਆਉਂਦੀ ਸੀ, ਜਿਹੜੀ ਬਾਬੇ ਨਾਨਕ ਦੀ ਉਹ ਸਾਡੇ ਵਿੱਚ ਰਹੀ, ਜਿਹੜੀ ਹੈ ਪੈਰਲਲ ਸਪਿਰਿਚੁਅਲ ਟ੍ਰੇਟਸ, ਪਰ ਅਨਫੋਰਚੂਨੇਟਲੀ ਜਿਹੜੀ ਪੋਲੀਟੀਕਲ ਪਾਰਟ ਰਿਹਾ ਉਹਦੇ 'ਚ ਜ਼ਾਹਿਰ ਹੈ 18ਵੀਂ ਸਦੀ ਦੇ ਵਿੱਚ ਮੁਗਲ ਜਾਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਅਫਗਾਨ, ਉਹ ਕਿਉਂਕਿ ਉਹੀ ਪੰਜਾਬ ਦੀ ਧਰਤੀ ਸੀ, ਉੱਥੋਂ ਹੀ ਲੰਘਣਾ ਸੀ, ਉਹਨਾਂ ਦੀਆਂ ਨੀਤੀਆਂ ਦੇ ਨਾਲ ਟਕਰਾਅ ਦੀ ਗੱਲ ਸੀ। ਔਰ ਉਹ ਬੇਸ਼ੱਕ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੋਏ, 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਏ, ਜਾਂ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਰੱਖਣਾ ਹੋਏ, ਉਹ ਬੇਸ਼ੱਕ ਨਾਲ ਚੱਲ ਰਿਹਾ ਸੀ। ਪੋਲੀਟੀਕਲੀ ਤਾਂ 1606 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਮੁਗਲੀ ਐਮਪਾਇਰ ਨਾਲ ਟੱਕਰ ਦਾ ਦੌਰ ਸ਼ੁਰੂ ਹੋਇਆ, ਪਰ ਜਿਹੜੀਆਂ ਭਾਈਚਾਰਕ ਸਾਂਝਾਂ ਸੀ ਦੋਨਾਂ ਕੌਮਾਂ ਦੀਆਂ, ਉਹ ਬਣੀਆਂ ਰਹੀਆਂ। 1947 ਸਭ ਤੋਂ ਖਤਰਨਾਕ ਦੌਰ ਇਹਨਾਂ 5.5 ਸਦੀਆਂ ਦੀ ਹਿਸਟਰੀ 'ਚ ਸੀ, ਜਿਹਦੇ 'ਚ ਅਸੀਂ ਸਿਵਲ ਵਾਰ ਦੇ ਵਿੱਚ ਫਸਾਏ ਗਏ। ਔਰ ਇਸ ਕਿਸਮ ਦੀ ਨਫ਼ਰਤ ਇੱਕ ਦੂਸਰੇ ਦੇ ਖਿਲਾਫ, ਜਿਸ ਨੂੰ ਜਦੋਂ ਅੱਜ ਵੀ ਅਸੀਂ ਦੇਖਦੇ ਹਾਂ ਤੇ ਇਹ ਯਕੀਨ ਨਹੀਂ ਹੁੰਦਾ ਕਿ ਇਸ ਕਿਸਮ ਦਾ ਵਰਤਾਰਾ ਅਸੀਂ ਇੱਕ ਦੂਜੇ ਨਾਲ ਕੀਤਾ ਹੋਏਗਾ। ਪਰ ਮੈਂ ਸਮਝਦਾ ਕਿ ਇਹ ਜਿਵੇਂ ਮਾਜ਼ੀ ਪਿੱਛੇ ਰਹਿ ਜਾਂਦਾ ਹੈ ਔਰ ਮੁਸਤਕਬਲ ਤੁਹਾਡੇ ਸਾਹਮਣੇ ਹੁੰਦਾ ਹੈ। ਔਰ ਜ਼ਾਹਰ ਹੈ 47 ਦੌਰ ਦੇ ਵਿੱਚ ਇੱਕ ਆਪਣੇ ਕਿਸਮ ਦੇ ਚੈਲੰਜਸ ਵੀ ਸੀ, ਅੰਗਰੇਜ਼ਾਂ ਨੇ ਵੀ ਉਸ ਦੇ ਵਿੱਚ ਜਿਹੜਾ ਨੈਗੇਟਿਵ ਰੋਲ ਅਦਾ ਕੀਤਾ, ਔਰ ਸਾਡੇ 'ਚ ਵੀ ਘੱਟੋ ਘੱਟ ਸਿੱਖਾਂ 'ਚ ਕੋਈ ਉਸ ਕੱਦ ਦੀ ਲੀਡਰਸ਼ਿਪ ਨਹੀਂ ਸੀ ਜਿਹੜੀ ਉਸ ਸਾਰੇ ਦੌਰ ਨੂੰ ਸੰਭਾਲ ਸਕਦੀ। ਪਰ 72 ਸਾਲ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਕਰਤਾਰਪੁਰ ਦੇ ਲਾਂਘੇ ਨੇ। ਔਰ ਅੱਜ ਹੀ ਬਾਲਟੀਮੋਰ 'ਚ ਮੇਰੀ ਇੱਕ ਸੱਜਣ ਦੇ ਨਾਲ ਗੱਲ ਹੋ ਰਹੀ ਸੀ, ਇਨਸਾਈਡਰ, ਉਹ ਕਹਿਣ ਲੱਗੇ ਕਿ ਸਿੱਖਾਂ ਨੂੰ ਇਹ ਹੁਣ ਕਿਹੜੇ ਪਾਸਿਓਂ, ਉਹ ਕਹਿੰਦੇ ਕਿ ਵੀ ਇੱਥੇ ਸਾਡੇ ਉਹ ਸਿੱਖ ਆਉਂਦੇ ਨੇ ਜਿਹੜੇ ਕਿਸੇ ਵੇਲੇ ਖਾਲਿਸਤਾਨ ਦਾ ਵਿਰੋਧ ਕਰਦੇ ਸੀ, ਕਹਿੰਦੇ ਵੀ ਭਾਵੇਂ ਖੁੱਲ੍ਹ ਕੇ ਹੁਣ ਵੀ ਨਾ ਜੇ ਉਹ ਹਮਾਇਤ ਕਰਨ, ਹੌਲੀ ਹੌਲੀ ਕਰਨ। ਇੱਕ ਤਾਂ ਇਹ ਹੋ ਗਿਆ ਉਹਨਾਂ ਨੂੰ ਇਹ ਲੱਗਿਆ ਕਿ ਨਹੀਂ ਇਹ ਜਿਹੜਾ ਹਿੰਦੂਤਵੀ ਰਾਜ ਹੈ ਇਹ ਬਹੁਤ ਮਾੜੇ ਲੋਕ ਨੇ, ਔਰ ਦੂਸਰੇ ਪਾਸੇ ਉਹ ਕਹਿਣ ਲੱਗ ਗਏ ਵੀ ਨਹੀਂ ਅਸੀਂ ਤਾਂ ਐਵੇਂ ਹੀ ਨਫ਼ਰਤ ਕਰਦੇ ਰਹੇ ਉਹਨਾਂ ਦੇ ਪ੍ਰਚਾਰ ਦੇ ਥੱਲੇ, ਔਰ ਪਾਕਿਸਤਾਨ ਦੇ ਵਿੱਚ ਤਾਂ ਕਿਆ ਮੁਹੱਬਤ ਹੈ ਸਿੱਖਾਂ ਦੇ ਲਈ, ਔਰ ਕਿਵੇਂ ਉਹਨਾਂ ਨੇ ਸਾਡੀ ਆਓ ਭਗਤ ਕੀਤੀ ਕਰਦੇ ਨੇ ਔਰ ਕਿੰਨਾ ਪਿਆਰ ਕਰਦੇ ਨੇ। ਔਰ ਜਿਹੜੀਆਂ ਵੀਡੀਓਜ਼ ਦੀ ਮੈਂ ਗੱਲ ਕੀਤੀ ਉਹਨੂੰ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਕਿਸ ਲੈਵਲ ਦੇ ਉੱਤੇ ਜਾ ਕੇ ਇਹ ਜਿਹੜਾ ਪਾਰਟ ਹੈ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਇਸ ਸਾਰੇ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਵੀ ਬੇਸ਼ੱਕ ਕਿਸੇ ਨੂੰ ਫੌਜ ਨਾਲ ਜੋੜਨਾ ਜਿਹੜਾ ਪਾਕਿਸਤਾਨ ਦੇ ਵਿੱਚ ਇੰਡੀਅਨਸ ਦਾ ਖਾਸ ਤੌਰ ਤੇ ਜਦੋਂ ਸਿਵਲੀਅਨ ਐਡਮਿਨਿਸਟ੍ਰੇਸ਼ਨ ਇਮਰਾਨ ਖਾਨ ਸਾਹਿਬ ਨੂੰ ਡਿਊ ਕ੍ਰੈਡਿਟ ਜਾਂਦਾ ਹੈ, ਔਰ ਸਾਰਿਆਂ ਨੇ ਸਿੱਖਾਂ ਨੇ ਤਾਂ ਉਹਨਾਂ ਨੂੰ ਹੀਰੋ ਬਣਾਇਆ ਹੀ ਹੈ, ਔਰ ਜਿਵੇਂ ਕਿਹਾ ਵੀ ਗਿਆ ਵੀ ਉਹਨਾਂ ਦੀ ਇਹਨੇ ਆਪਣੀ ਥਾਂ ਬਣਾ ਲਈ ਹੈ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਹੋਰ ਵੱਡਾ ਕ੍ਰੈਡਿਟ ਜਾਂਦਾ ਹੈ ਉਹ ਜਨਰਲ ਕਮਰ ਜਾਵੇਦ ਬਾਜਵਾ ਨੂੰ ਜਾਂਦਾ ਹੈ। ਔਰ ਜ਼ਾਹਰ ਹੈ ਕਮਰ ਦਾ ਮਤਲਬ ਜਿਹੜਾ ਉਹ ਚੰਦਰਮਾ ਹੁੰਦਾ ਹੈ, ਔਰ ਉਹ ਉਸ ਕਿਸਮ ਦੇ ਚੰਦਰਮਾ। ਔਰ ਮੈਨੂੰ ਅੰਦਰੂਨੀ ਉੱਥੋਂ ਜਿਹੜੇ ਹਵਾਲਿਆਂ ਤੋਂ ਵੀ ਪਤਾ ਲੱਗਾ ਕਿ ਉਹ ਮਹੀਨੇ 'ਚ 2-3 ਵਾਰ ਕਰਤਾਰਪੁਰ ਸਾਹਿਬ ਖੁਦ ਆਉਂਦੇ ਸੀ ਇਹ ਦੇਖਣ ਦੇ ਲਈ ਕਿ ਕੀ ਪ੍ਰੋਗਰੈਸ ਹੈ। ਔਰ ਜਿਹਨੇ ਰਿਕਾਰਡ ਟਾਈਮ ਦੇ ਵਿੱਚ 10-11 ਮਹੀਨੇ 'ਚ ਮੁਕੰਮਲ ਕੀਤਾ ਉਹ ਕੋਈ ਸਿਵਲੀਅਨ ਅਦਾਰਾ ਨਹੀਂ ਹੈ, ਉਹ ਫੌਜ ਦਾ ਜਿਹੜੀ ਕੰਸਟਰਕਸ਼ਨ ਦੇ ਨਾਲ ਜੁੜਿਆ ਹੋਇਆ ਮਹਿਕਮਾ ਹੁੰਦਾ ਉਹਨਾਂ ਨੇ ਕੰਪਲੀਟ ਕੀਤਾ। ਔਰ ਉਹਨਾਂ ਨੇ ਜਿਹੜਾ ਇਹ ਉਹਨਾਂ ਨੂੰ ਕਿਹਾ ਹੋਇਆ ਸੀ ਉਸ ਕੰਪਨੀ ਨੂੰ ਫੌਜੀ ਚੀਫ ਨੇ ਕਿ ਜਿੰਨਾ ਮਰਜ਼ੀ ਪੈਸਾ ਇਹ ਰਿਕਾਰਡ ਟਾਈਮ ਜਿਹੜਾ ਹੈ ਮੁਕੰਮਲ ਹੋਣਾ ਚਾਹੀਦਾ। ਔਰ ਮੈਂ ਜਦੋਂ ਦੇਖਦਾ ਵੀ ਬਾਬੇ ਦਾ ਕੀ ਹੁੰਦਾ, ਬੇਸ਼ੱਕ ਕਮਰ ਜਾਵੇਦ ਬਾਜਵਾ ਹੁਣ ਗੁਜਰਾਵਾਲਾ 'ਚ ਰਹਿੰਦੇ ਨੇ, ਉਹਦੇ ਨੇੜੇ ਪਿੰਡ ਹੈ, ਪਰ ਜਦੋਂ ਮੈਂ ਥੋੜਾ ਟਰੇਸ ਕੀਤਾ ਕਿ ਉਹਨਾਂ ਦਾ ਆਪਣਾ ਸਬੰਧ ਵੀ ਜ਼ਿਲ੍ਹਾ ਨਾਰੋਵਾਲ ਨਾਲ ਕਰਤਾਰਪੁਰ ਸਾਹਿਬ ਤੋਂ 30-35 ਮੀਲ ਉਹਨਾਂ ਦਾ ਪਿੰਡ। ਔਰ ਜ਼ਾਹਰ ਹੈ ਕਿ ਜਿਹੜੀ ਉਹ ਪੁਰਖਿਆਂ ਦਾ ਵਿਸ਼ਵਾਸ ਔਰ ਸ਼ਰਧਾ ਹੋਏਗੀ, ਕਿਉਂਕਿ ਨਾਰੋਵਾਲ ਦੇ ਹੁਣ ਇੱਥੇ ਵੀ ਮੈਨੂੰ ਜਿਹੜੇ ਕਦੇ ਕਿਸੇ ਸਮਾਗਮ 'ਚ ਸੱਜਣ ਮਿਲੇ ਉਹ ਇਵੇਂ ਤਾਂ ਆ ਕੇ ਮਿਲਦੇ ਨੇ, ਕਹਿੰਦੇ ਨਹੀਂ ਅਸੀਂ ਭਰਾ ਆਏ, ਅਸੀਂ ਬਾਬੇ ਨਾਨਕ ਦੀ ਧਰਤੀ ਤੋਂ ਆਏ। ਇਹੀ ਗੱਲ ਕਦੇ ਨਨਕਾਣਾ ਸਾਹਿਬ ਤੋਂ ਆਉਣ ਵਾਲੇ ਜਦੋਂ ਵੀ ਕੋਈ ਕਿਸੇ ਨੇ ਕਹਿਣਾ ਕਿ ਨਨਕਾਣਾ ਸਾਹਿਬ ਤੋਂ ਆ ਤਾਂ ਮੇਰਾ ਤਾਂ ਉਹੀ ਅੱਖਾਂ 'ਚ ਅਥਰੂ ਆ ਜਾਂਦੇ ਨੇ। ਪਰ ਹੁਣ ਉਹੀ ਜਿਹੜਾ ਕਰਤਾਰਪੁਰ ਸਾਹਿਬ ਇਹਨਾਂ 72 ਸਾਲਾਂ 'ਚ ਦੁਨੀਆ ਤੋਂ ਛੁਪਿਆ ਹੋਇਆ ਸੀ, ਡੇਰਾ ਬਾਬਾ ਨਾਨਕ ਜਾ ਕੇ ਸ਼ਰਧਾਲੂ ਅਰਦਾਸ ਕਰਕੇ ਬਾਈਨੋਕੂਲਰ ਨਾਲ ਦੇਖ ਕੇ ਅਥਰੂ ਕੇਰ ਕੇ ਆ ਜਾਂਦੇ ਸੀ। ਮੈਂ ਸਮਝਦਾ ਵੀ ਉਸੇ ਹੀ
ਨਾਰੋਵਾਲ ਦੀ ਧਰਤੀ ਦਾ ਹੀ ਸਪੁੱਤਰ ਹੈ ਜਨਰਲ ਬਾਜਵਾ ਵੀ, ਜੀ ਜਿਹਨੇ ਅਲਟੀਮੇਟਲੀ ਜਿਸ ਪੀਰੀਅਡ 'ਚ ਹਾਲਾਂ ਕਿਉਂਕਿ ਇੱਕ ਸਿਵਿਲੀਅਨ ਗਵਰਨਮੈਂਟ ਹੈ ਔਰ ਲੇਕਿਨ ਇਹ ਪ੍ਰੋਜੈਕਟ ਜਿਵੇਂ ਮੈਂ ਕਿਹਾ ਵੀ ਬੇਸ਼ੱਕ ਓਵਰਨਾਈਟ ਨਹੀਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। 1998-99 'ਚ ਇਸ ਦੇ ਉੱਤੇ ਸੀਰੀਅਸਲੀ ਗੱਲਬਾਤ ਦੇ ਲਈ ਟੇਬਲ ਤੇ ਵੀ ਆਇਆ, ਨਵਾਜ਼ ਸ਼ਰੀਫ ਦੇ ਵੇਲੇ ਵੀ, ਫਿਰ ਜਨਰਲ ਪਰਵੇਜ਼ ਮੁਸ਼ਰਫ, ਲੇਕਿਨ ਭਾਰਤੀ ਹਕੂਮਤ ਜਿਹੜੀ ਹੈ ਉਹਨੇ ਕਦੇ ਵੀ ਪੈਰ ਨਹੀਂ ਲਾਏ, ਉਹ ਇਨਕਾਰੀ ਰਹੇ। ਪਰ ਜਦੋਂ ਇੱਧਰ ਸੰਗੇ ਬੁਨਿਆਦ ਰੱਖਿਆ ਗਿਆ ਤਾਂ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਵੀ ਜਦੋਂ ਉਹਨਾਂ ਨੇ ਉਹ ਬਿਲਡਿੰਗ ਕੰਪਲੀਟ ਤੇ ਸੜਕ ਬਣਾ ਕੇ ਸਾਡੇ ਬਾਰਡਰ ਤੇ ਲਿਆ ਕੇ ਖੜੀ ਕਰ ਦਿੱਤੀ ਤੇ ਸਿੱਖਾਂ ਨੂੰ ਕਿਵੇਂ ਫੇਸ ਕਰਾਂਗੇ। ਸੋ ਇਹ ਜਿਹੜੀ ਇੱਕ ਡਿਟਰਮੀਨੇਸ਼ਨ ਸੀ, ਔਰ ਮੈਂ ਅਲਟੀਮੇਟਲੀ ਕਿਉਂਕਿ ਰੱਬ ਦੇ ਹੁਕਮ 'ਚ ਹੁੰਦਾ ਹੈ, ਭਾਣੇ 'ਚ ਹੁੰਦਾ ਹੈ, ਸੋ ਜ਼ਾਹਰ ਹੈ ਵੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਸ ਨੇ ਸਾਰੇ ਇਹਨਾਂ ਸਮਾਗਮਾਂ ਨੂੰ ਹੋਰ ਵੀ ਚਾਰ ਚੰਨ ਲਾਏ, ਦੁਨੀਆ ਭਰ 'ਚ ਵੱਡੇ ਵੱਡੇ ਨਗਰ ਕੀਰਤਨ, ਵੱਡੇ ਵੱਡੇ ਇਕੱਠ। ਔਰ ਅੱਜ ਹੀ ਜਿਹੜਾ ਪਿਛਲੇ ਕੱਲ, ਕਿਉਂਕਿ 550 ਸਾਲਾ ਕੱਲ ਸੀ ਇੱਥੋਂ ਦੇ ਵਕਤ ਮੁਤਾਬਕ, US ਕਾਂਗਰਸ ਦੇ ਵਿੱਚ, ਕਿਉਂਕਿ ਪ੍ਰੋਕਲਾਮੇਸ਼ਨਸ ਦਾ ਸਾਰੀਆਂ ਸਟੇਟ ਆਫ ਪੈਨਸਿਲਵੇਨੀਆ, ਨਿਊ ਜਰਸੀ ਔਰ ਬਾਕੀ ਕੈਲੀਫੋਰਨੀਆ, ਬਹੁਤ ਸਾਰੇ ਸਿਟੀਜ਼ ਦਾ ਤਾਂ ਕਹਿਣਾ ਹੀ ਕੀ ਹੈ, ਹਰ ਸਿਟੀ 'ਚ ਹੀ ਪ੍ਰੋਕਲਾਮੇਸ਼ਨ ਹੋਈ ਹੈ ਗੁਰੂ ਨਾਨਕ ਸਾਹਿਬ ਦੀ ਇਸ 550 ਸਾਲਾ ਯਾਦ ਨੂੰ ਸਮਰਪਿਤ। ਔਰ ਕੱਲ US ਕਾਂਗਰਸ ਦੇ ਵਿੱਚ ਕਾਂਗਰਸਮੈਨ ਜਿਮ ਕੋਸਟਾ ਜਿਹੜੇ ਕੈਲੀਫੋਰਨੀਆ ਦੇ 16 ਡਿਸਟ੍ਰਿਕਟ ਤੋਂ ਨੇ, ਤੇ ਜੌਨ ਗਰਮੰਡੀ ਜਿਹੜੇ 3 ਡਿਸਟ੍ਰਿਕਟ ਤੋਂ ਨੇ, ਉਹਨਾਂ ਨੇ ਹਾਊਸ ਰੈਜ਼ੋਲੂਸ਼ਨ 689 ਜਿਹੜਾ ਇੰਟਰੋਡਿਊਸ ਕੀਤਾ। ਔਰ ਉਹਦੇ 'ਚ ਐਗਜ਼ੈਕਟ ਉਸ ਦੇ ਲਫ਼ਜ਼ ਨੇ, Guru Nanak is one of history's great leaders. His message of peace, equality and service to others inspires us all to become better human beings. ਇਹ ਉਹਨੇ ਰਿਪਰੈਜ਼ੈਂਟੇਟਿਵ ਕੋਸਟਾ ਨੇ ਕਿਹਾ ਕਿ ਉਹ ਸਾਡੇ ਇਤਿਹਾਸ ਦੇ ਬਹੁਤ ਵੱਡੇ ਪੇਸ਼ਵਾ ਨੇ, ਬਹੁਤ ਵੱਡੇ ਆਗੂ ਨੇ, ਜਿਨ੍ਹਾਂ ਨੇ ਬਰਾਬਰੀ ਔਰ ਅਮਨ ਔਰ ਬਾਕੀਆਂ ਦੀ ਸੇਵਾ ਕਰਨ ਦਾ ਜਿਹੜਾ ਹੈ ਮੈਸੇਜ ਉਹ ਦਿੱਤਾ। ਔਰ ਉਹਨੇ ਸਾਨੂੰ ਸਭ ਨੂੰ ਚੰਗੇ ਇਨਸਾਨ ਬਣਨ ਦੇ ਲਈ ਇਨਸਪਾਇਰ ਕੀਤਾ। On this 550th anniversary of his birth, it is important to reflect on the many contributions and accomplishments of Sikhs all around the world. My own district is home to a vibrant Sikh community that lives by the values he taught every day. This resolution reminds us of how Guru Nanak's message resonates in our world today. उन्होंने कहा कि जी मेरे अपने हल्के बहुत सारे सिख रहंदे ने ਜਿਹੜੇ ਬਹੁਤ ਤਰੱਕੀ ਪਸੰਦ ਨੇ ਔਰ ਬਹੁਤ ਅਗਾਂਹ ਵਧੂ ਨੇ। ਆਪਣੇ ਆਪ 'ਚ ਇਹ ਗੱਲ ਦੱਸਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ ਇਹ ਕੀ ਸੀ। ਅਮਰੀਕਾ's founding ideals of freedom of worship, equality and justice are reflected in the Sikh American community and its celebrations of Guru Nanak, the founder of Sikhism. ਉਹਨਾਂ ਨੇ ਕਿਹਾ ਜੀ ਜਿਹੜੇ ਅਮਰੀਕਾ ਦੇ ਜਿਨ੍ਹਾਂ ਵੈਲਿਊਜ਼ ਦੇ ਉੱਤੇ, ਕਦਰਾਂ ਕੀਮਤਾਂ ਤੇ ਅਮਰੀਕਾ ਦੀ ਬੁਨਿਆਦ ਰੱਖੀ ਗਈ, ਜਿਨ੍ਹਾਂ ਦੇ ਵਿੱਚ ਧਾਰਮਿਕ ਆਜ਼ਾਦੀ, ਬਰਾਬਰੀ, ਸਭ ਦੇ ਲਈ ਇਨਸਾਫ, ਇਹੀ ਸਿੱਖ ਅਮਰੀਕਨ ਕਮਿਊਨਿਟੀ 'ਚ ਵੀ ਰਿਫਲੈਕਟ ਹੁੰਦੇ ਨੇ। ਔਰ ਇਹੀ ਜਿਹੜੀ ਅਸਲ 'ਚ ਗੁਰੂ ਨਾਨਕ ਸਾਹਿਬ ਦੇ ਮੈਸੇਜ ਦੀ ਸੈਲੀਬ੍ਰੇਸ਼ਨ ਵੀ ਹੈ। ਗੁਰੂ ਨਾਨਕ taught that everyone is equal regardless of caste, creed or gender, and his teachings are carried out today in the 30 million Sikhs worldwide. ਇਹੀ ਗੁਰੂ ਸਾਹਿਬ ਦਾ ਮੈਸੇਜ ਸੀ ਕਿ ਕੋਈ ਵੀ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਵਿਦਆਊਟ ਡਿਸਕ੍ਰਿਮੀਨੇਸ਼ਨ ਹਰ ਇੱਕ ਨੂੰ ਇਨਸਾਨ ਦੇ ਤੌਰ ਤੇ ਸਮਝਿਆ ਜਾਏ। ਔਰ 30 ਮਿਲੀਅਨ ਸਿੱਖ ਦੁਨੀਆ ਭਰ ਦੇ ਵਿੱਚ ਉਸ ਮੈਸੇਜ ਦੇ ਜਿਹੜੇ ਨੇ ਉਹ ਮਿਸਾਲ ਹੋਲਡਰ ਨੇ। ਐਜ਼ ਦਾ ਰਿਪਰੈਜ਼ੈਂਟੇਟਿਵ ਆਫ ਵਨ ਆਫ ਦਾ ਲਾਰਜੈਸਟ ਸਿੱਖ ਕਮਿਊਨਿਟੀਜ਼ ਇਨ ਅਮਰੀਕਾ and as a co-chair of American Sikh Caucus, I am proud to introduce this resolution to honor Guru Nanak and recognize the contributions Sikhism has made to our world. कि मैं उस हल्के चों हाँ जिथे बहुत वड्डी गिनती सिख ने और मैं US कांग्रेशनल सिख कॉकस का co-chair भी हैं। उस हैसीयत दे विच मैनूं ये फखर है कि मैं गुरु नानक साहब दे 550 साल दे उत्ते सिख धर्म दियां दुनिया भर दे विच जिहड़ियां सिखां दी कंट्रीब्यूशन है उहनूं रैकगनाइज करन दे लई ਇਹ ਰੈਜ਼ੋਲੂਸ਼ਨ ਜਿਹੜਾ ਹੈ ਉਹ ਮੂਵ ਕਰਾਂ। ਸੋ ਮੈਂ ਇਹ ਸਮਝਦਾ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਸੈਨੇਟ ਦੇ ਵਿੱਚ ਵੀ ਪਹਿਲਾਂ ਹੋ ਚੁੱਕਾ ਹੈ, ਕਾਂਗਰਸ ਦੇ ਵਿੱਚ ਵੀ ਇਹ ਮੂਵ ਹੋਇਆ ਔਰ ਬਹੁਤ ਸਾਰੀਆਂ ਸਟੇਟ ਲੈਜਿਸਲੇਚਰਸ ਦੇ ਵਿੱਚ ਹੋਇਆ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿਵੇਂ ਜਿਵੇਂ ਅਸੀਂ ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਗੱਲ ਕੀਤੀ
ਪਾਕਿਸਤਾਨ ਦੇ ਉਹਨਾਂ ਲੀਡਰਸ ਨੂੰ ਜਿਨ੍ਹਾਂ ਨੂੰ ਲੋਕਲੀ, ਕਿਉਂਕਿ ਉਹੀ ਪੀਰੀਅਡ ਸੀ ਕਿ ਫਜ਼ਲੁਰ ਰਹਿਮਾਨ ਸਾਹਿਬ ਜਿਹੜਾ ਇਸਲਾਮਾਬਾਦ ਧਰਨਾ ਦੇ ਕੇ ਬੈਠੇ ਸੀ, ਉਹ ਕਰਤਾਰਪੁਰ ਲਾਂਘੇ ਨੂੰ ਜੋੜ ਰਹੇ ਸੀ ਕਾਦੀਆਨੀਆਂ ਦੇ ਨਾਲ ਵੀ। ਔਰ ਇਹ ਵੀ ਇੱਕ ਪੁੱਛਿਆ ਜਾ ਰਿਹਾ ਸੀ ਜੀ ਕਸ਼ਮੀਰ 'ਚ ਇੰਡੀਆ ਨੇ ਜੋ ਜ਼ੁਲਮ ਕੀਤੇ ਨੇ ਤੇ ਇਹ ਕਿਹੜੇ ਪਾਸਿਓਂ ਜਿਹੜਾ ਹੈ ਇਹ ਇੰਡੀਆ ਦੇ ਨਾਲ ਗੱਲ ਕਰ ਰਹੇ ਨੇ ਕਰਤਾਰਪੁਰ ਲਾਂਘੇ ਦੀ। ਤੇ ਇੱਕ ਜਿਹੜੀ ਬੜੀ ਚੰਗੀ ਸਟੇਟਮੈਂਟ ਹਰ ਇੱਕ ਵੱਲੋਂ ਹੀ ਦਿੱਤੀ ਜਾਂਦੀ ਸੀ ਕਿ ਅਸੀਂ ਇੰਡੀਆ ਨਾਲ ਡੀਲ ਨਹੀਂ ਕਰ ਰਹੇ, ਅਸੀਂ ਸਿੱਖਾਂ ਨਾਲ ਡੀਲ ਕਰ ਰਹੇ ਹਾਂ। ਔਰ ਇਹ ਮਜ਼ਹਬੀ ਹੈ ਔਰ ਇਸਲਾਮ ਜਿਹੜਾ ਇਹ ਅਕਲੀਅਤ ਨੇ ਸਿੱਖ ਸਾਡੇ ਮੁਲਕ 'ਚ, ਔਰ ਇਹੀ ਸਾਨੂੰ ਇਸਲਾਮ ਸਿਖਾਉਂਦਾ ਹੈ। ਔਰ ਰਿਆਸਤ ਮਦੀਨਾ ਦੀ ਗੱਲ ਕਰਦੇ ਹਾਂ ਕਿ ਕਿਵੇਂ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਦੇ ਜੀਵਨ ਕਾਲ 'ਚ ਮਾਈਨੋਰਟੀਜ਼ ਦਾ ਉਸ ਰਿਆਸਤ ਮਦੀਨਾ 'ਚ ਕੀ ਸਟੇਟਸ ਸੀ। ਇਹ ਇਸ ਗੱਲ ਨੇ ਕਿ ਇਹਦੇ ਬਾਵਜੂਦ ਕਿ ਇੰਡੀਆ ਨੇ ਅਬਸਟਰਕਸ਼ਨਸ ਕੀਤੀਆਂ, ਉਹਨਾਂ ਦਾ ਮੀਡੀਆ, ਉਹਨਾਂ ਦੇ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ, ਟਵਿੱਟਰ ਅਕਾਊਂਟ ਸਭ ਨਫ਼ਰਤ ਨਾਲ ਭਰੇ ਹੋਏ ਸੀ, ਲੇਕਿਨ ਇਹ ਇੱਕ ਐਸਾ ਬਾਬੇ ਦਾ ਕਰਮ ਹੋਇਆ ਕਿ ਸਿੱਖਾਂ ਦੀ ਚੜ੍ਹਤ ਹੋਈ। ਅਲਟੀਮੇਟਲੀ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਸੀ। ਉਹਨਾਂ ਨੇ ਭਾਵੇਂ ਪੈਸਾ ਇੰਡੀਅਨ ਗਵਰਨਮੈਂਟ ਨੇ ਵੀ ਪੰਪ ਕੀਤਾ, ਉਹਨਾਂ ਨੇ ਵੀ ਆਪਣੇ ਵੱਲੋਂ ਬੜਾ ਹਰ ਥਾਂ ਤੇ ਆ ਕੇ ਸਿੱਕੇ ਵੀ ਜਾਰੀ ਕੀਤੇ, ਪਰ ਜਦੋਂ ਪਾਕਿਸਤਾਨ ਨੇ ਜੋ ਸਟੈਪ ਲਏ, ਇੰਡੀਆ ਜਿਹੜਾ ਉਹ ਬਿਲਕੁਲ ਭਿੱਜੀ ਬਿੱਲੀ ਦੀ ਤਰ੍ਹਾਂ ਉਹਨੂੰ ਫਾਲੋ ਕਰ ਰਿਹਾ ਸੀ ਕਿ ਸਿੱਖਾਂ ਦੀ ਚੜ੍ਹਤ ਨੂੰ ਉਹ ਰੋਕ ਨਹੀਂ ਸੀ ਸਕਦੇ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਵੀ ਸਾਨੂੰ ਬਹੁਤ ਵਾਰੀ ਉਹ ਨਾਰਾਜ਼ ਵੀ ਹੁੰਦੇ ਨੇ, ਨਿਰਾਸ਼ ਹੁੰਦੇ ਨੇ ਰਾਦਰ, ਔਰ ਇੱਕ ਬਤੌਰੇ ਸਿੱਖ ਜੋ ਆਲਾ ਦੁਆਲਾ ਮਹਿਸੂਸ ਕਰਦੇ ਨੇ, ਪਰ ਉਹਨਾਂ ਨੂੰ ਵੀ ਲੱਗਾ ਵੀ ਨਹੀਂ ਇਹ ਬਾਹਰਲੇ। ਉਹਨਾਂ ਨੇ ਪਾਕਿਸਤਾਨ ਦੇ ਬਾਰੇ ਵੀ ਇੱਕ ਅਸੀਂ ਉਹਨਾਂ ਦੀ ਲਿਖਤ ਪੜ੍ਹੀ ਸੀ ਕਿ ਭਾਈ ਇਹ ਕਿਵੇਂ ਕਰਤਾਰਪੁਰ ਲਾਂਘਾ ਔਰ ਇਹ ਸਾਰਾ ਇਹਨਾਂ ਨੂੰ ਤਕਲੀਫ ਦੇ ਹੈ ਹਿੰਦੂ ਤਵੀਆਂ ਨੂੰ, ਇੱਥੋਂ ਵਾਲਿਆਂ ਨੂੰ। ਔਰ ਉਹਨਾਂ ਨੇ ਲਿਖਿਆ ਕੰਗ੍ਰੈਚੁਲੇਸ਼ਨਸ ਟੂ ਡਾਇਸਪੋਰਾ ਸਿੱਖਸ। ਫਿਰ ਉਹਨਾਂ ਕਿਹਾ ਵਾਈਲ ਇੰਡੀਅਨ ਗਵਰਨਮੈਂਟ ਐਂਡ ਮੀਡੀਆ ਇਜ਼ ਸਟਿਲ ਕਾਲਿੰਗ ਸਿੱਖਸ ਹਿੰਦੂਜ਼ ਔਰ ਸੇਇੰਗ ਗੁਰੂ ਨਾਨਕ merely simplified Indian spiritual thought or taught Vedas in simple manner to masses, or Amit Shah called Sikhi a sect, when Venkat Naidu said Guru Nanak was one of many Sant Samprada saints of India, and Supreme Court called Sikhi a cult. It is only thanks to hard work of Sikhs globally that world leaders have exclusively wished Sikhs on Gurpurab and called Guru Nanak the founder of Sikh religion. ਉਹਨਾਂ ਨੇ ਕਿਹਾ ਵੀ ਬੇਸ਼ੱਕ ਇੱਥੇ ਨਾ ਹਿੰਦੂ ਤਵੀਆਂ ਦਾ ਜ਼ੋਰ ਲੱਗਾ ਹੋਇਆ, ਉਹਨਾਂ ਨੇ ਕਿਤੇ ਤਾਂ ਵੇਦਾਂ ਦਾ ਸਾਰ ਕਹਿੰਦੇ ਨੇ ਬਾਣੀ ਨੂੰ, ਕਿਤੇ ਕਹਿੰਦੇ ਨੇ ਜੀ ਸਿੱਖੀ ਇੱਕ ਸੈਕਟ ਹੈ, ਇੱਕ ਫਿਰਕਾ ਹੈ ਹਿੰਦੂਇਜ਼ਮ ਦਾ, ਔਰ ਈਵਨ ਸੁਪਰੀਮ ਕੋਰਟ ਤਾਂ ਸਿੱਖੀ ਨੂੰ ਕਲਟ ਕਿਹਾ ਉਹਨਾਂ ਨੇ, ਬਾਬਰੀ ਮਸਜਿਦ ਰਾਮ ਮੰਦਰ ਵਾਲੀ ਜਜਮੈਂਟ। ਪਰ ਇਹਦੇ ਬਾਵਜੂਦ ਬਾਹਰਲੇ ਸਿੱਖਾਂ ਦੇ ਐਫਰਟ ਦਾ ਨਤੀਜਾ ਕਿ ਇਸ ਗੁਰਪੁਰਬ ਦੇ ਮੌਕੇ ਦੇ ਉੱਤੇ ਬਾਹਰਲੇ ਲੀਡਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਿੱਖ ਧਰਮ ਦੇ ਫਾਊਂਡਰ ਦੇ ਤੌਰ ਤੇ ਔਰ ਸਿੱਖ ਧਰਮ ਦੀ ਅਡਰੀ ਹੋਂਦ ਨੂੰ ਸਭ ਨੇ ਕਬੂਲ ਕੀਤਾ ਹੈ। ਡਿਲਾਈਟਡ ਟੂ ਸੀ ਐਲਿਜ਼ਾਬੈਥ ਵਾਰਨ, US ਸੈਨੇਟਰਸ, ਬ੍ਰਿਟਿਸ਼ MPs, ਬੋਰਿਸ ਜੌਨਸਨ, ਪਾਕਿਸਤਾਨ MPs and Pakistan Prime Minister calling Guru Nanak the founder of Sikhism and exclusively wish only Sikh community without mentioning Hindus of India anywhere। कि किमें वो एलिजाबेथ वार्न हुए, वो अमरीकन सैनेटर होन, कांग्रेसमैन इंक्लूडिंग इंग्लैंड के मैंबर पार्लीमेंट होन, बोरिस जॉनसन होए इंग्लैंड का प्राइम मिनिस्टर, पाकिस्तान के प्राइम मिनिस्टर होन, उन्होंने मैंबर पार्लीमेंट होन, उन्होंने सिख धर्म के बानी गुरु नानक साहब नूं ते इस मौके दे उत्ते सिख कौम नूं उन्होंने मुबारक दिता और एक्सक्लूसिवली सिखां नूं एड्रैस कीता, विच हिंदुआं नूं नहीं वाड़िया। So nice. I congratulate and appreciate diaspora Sikhs for defeating nefarious designs of India to finish Sikhi and raise awareness globally on unique independent Sikh identity, history, ਫਿਲਾਸਫੀ ਐਂਡ ਜੈਨੋਸਾਈਡ। ਭੈਣ ਜੀ ਨੇ ਕਿਹਾ ਵੀ ਮੈਂ ਮੁਬਾਰਕ ਦਿੰਦੇ ਹਾਂ ਕਿ ਉਹਨਾਂ ਨੇ ਇਹ ਜਿਹੜੇ ਇਹਨਾਂ ਦੇ ਸ਼ੈਤਾਨੀ ਭਰੇ ਔਰ ਗੰਦੇ ਇਰਾਦੇ ਸੀ ਇੰਡੀਆ ਦੇ, ਉਹਨੂੰ ਨੇਸਤੋ ਨਾਬੂਦ ਕੀਤਾ ਔਰ ਸਿੱਖਾਂ ਬਾਰੇ ਦੁਨੀਆ ਭਰ 'ਚ ਇੱਕ ਯੂਨੀਕ ਉਹਨਾਂ ਦੀ ਪਛਾਣ, ਉਹਨਾਂ ਦੀ ਆਜ਼ਾਦੀ, ਉਹਨਾਂ ਦੀ ਹਿਸਟਰੀ, ਉਹਨਾਂ ਦਾ ਫਲਸਫਾ ਔਰ ਸਿੱਖਾਂ ਦੇ ਉੱਤੇ ਜੋ ਜੈਨੋਸਾਈਡ ਹੋਇਆ ਉਸ ਨੂੰ ਉਹਨਾਂ ਨੇ ਹਾਈਲਾਈਟ ਕੀਤਾ, ਉਜਾਗਰ ਕੀਤਾ। ਵਾਈਲ ਇੰਡੀਅਨ ਮੀਡੀਆ ਐਂਡ ਸੋਸ਼ਲ ਮੀਡੀਆ are nauseating, it is cathartic and relief to see global leaders acknowledge Sikhs as a sovereign community।
ਕਿ ਵੀ ਉਹਨਾਂ ਨੂੰ ਅੱਜ ਵੀ ਹਿੰਦੂ ਤਵੀਆਂ ਨੂੰ ਤਾਂ ਕਹਿ ਆ ਰਹੀ ਹੈ, ਜਲਾਬ ਵੀ ਲੱਗੇ ਹੋਏ ਨੇ ਕਿ ਵੀ ਇਹ ਹੁਣ ਇਹਨਾਂ ਨੂੰ ਕਿਵੇਂ ਸਾਹਮਣੇ ਉਹਨਾਂ ਦਾ ਸੋਸ਼ਲ ਮੀਡੀਆ ਵੀ ਔਰ ਇੰਡੀਅਨ ਮੀਡੀਆ ਵੀ। ਜੀ ਪਰ ਇਹ ਇੱਕ ਰਿਲੀਫ ਹੈ ਕਿ ਗਲੋਬਲ ਲੀਡਰਸ ਨੇ ਸਿੱਖਾਂ ਦੀ ਅੱਡਰੀ ਹੋਂਦ, ਅੱਡਰੀ ਪਛਾਣ ਨੂੰ ਮਾਨਤਾ ਦਿੱਤੀ ਹੈ। ਬਿਲਕੁਲ Please carry on the work you all do and get rid of Hindu attempts to hyphenate Sikhs with Hindus of India। ਕਿ ਇਹ ਜਿਹੜਾ ਹਾਈਫਨ ਨਾਲ ਜੋੜਿਆ ਹੁੰਦਾ ਹੈ ਵੀ ਆਪਣਾ ਯਤਨ ਜਾਰੀ ਰੱਖੋ ਔਰ ਇਹਨਾਂ ਨੂੰ ਬਾਹਰ ਕੱਢੋ, ਇਸ ਹਾਈਫਨ ਨੂੰ ਤੋੜੋ। There is a lot more propaganda from India to share, but that is for some other mail ਕਿ ਉਹਨਾਂ ਦੀ ਹੋਰ ਵੀ ਹੈ, ਪਰ ਉਹ ਸਾਨੂੰ ਭੇਜਣਗੇ ਹੋਰ ਈਮੇਲ। I take this opportunity to thank and appreciate Global Sikhs for establishing our unique identity in the world। ਕਿ ਗਲੋਬਲ ਸਿੱਖਾਂ ਦੇ ਸ਼ੁਕਰਗੁਜ਼ਾਰ ਨੇ ਕਿ ਉਹਨਾਂ ਨੇ ਜਿਹੜੀ ਸਿੱਖੀ ਦੀ ਇੱਕ ਯੂਨੀਕ ਇੱਕ ਆਪਣੀ ਪਛਾਣ ਹੈ ਉਸ ਨੂੰ ਦੁਨੀਆ ਦੇ ਵਿੱਚ ਐਸਟੈਬਲਿਸ਼ ਕੀਤਾ ਹੈ। ਜੀ More power to you and all who saved our face globally, even as spineless Indian Sikhs were। Thank you and congratulations। ਉਹਨਾਂ ਨੇ ਕਿਹਾ ਜੀ ਗਲੋਬਲ ਸਿੱਖਾਂ ਨੇ ਸਿੱਖੀ ਦੀ ਰੱਖ ਵਿਖਾਈ ਹੈ ਤੇ ਸਾਡੇ ਜਿਹੜੇ ਰੀੜ੍ਹ ਦੀ ਹੱਡੀ ਤੋਂ ਬਿਨਾਂ ਨੇ, ਕੋਈ ਨਹੀਂ ਰੀੜ੍ਹ ਦੀ ਹੱਡੀ ਤੋਂ ਬਿਨਾਂ ਵਾਲਿਆਂ ਨੇ ਵੀ ਜਿਹੜਾ ਅਲਟੀਮੇਟਲੀ ਹੁਣ ਉਹਨਾਂ ਦੀ ਦੂਸਰੀ ਜਿਹੜੀ ਲਿਖਤ ਵੀ ਹੈ ਕਿ ਵੀ ਅਸੀਂ ਉਹਨੂੰ ਡਿਸਕਸ ਕੀਤਾ ਸੀ ਇਮੀਡੀਏਟਲੀ ਵੀ ਅਕਾਲ ਤਖਤ ਦਾ ਜਥੇਦਾਰ ਬੇਸ਼ੱਕ ਉਹਨਾਂ ਦੇ ਤਨਖਾਹ 'ਚ ਹੈ ਜਾਂ ਬਾਦਲਾਂ ਦਾ ਅਪਾਇੰਟਡ ਨੇ ਗਿਆਨੀ ਹਰਪ੍ਰੀਤ ਸਿੰਘ, ਪਰ ਉਹਨਾਂ ਨੇ ਜਾ ਕੇ ਜਿਹੜੀ ਉੱਥੇ ਤਕਰੀਰ ਕੀਤੀ ਪਾਕਿਸਤਾਨ 'ਚ ਖਲੋ ਕੇ, ਉਹ ਡਾਲਰਾਂ ਦੇ ਸਿੱਖ ਪਰਵਾਹ ਨਹੀਂ ਕਰਦੇ। ਨਾਲ ਹੀ ਜਿਹੜਾ $20 ਦਾ ਰੌਲਾ ਪਾਇਆ ਸੀ ਉਹ ਉਹਨੇ ਧੋ ਕੇ ਰੱਖ ਦਿੱਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਰਤਾਰਪੁਰ ਲਾਂਘਾ ਖੋਲਿਆ, ਤੁਸੀਂ ਡੇਰਾ ਬਾਬਾ ਨਾਨਕ ਖੋਲੋ। ਨਾਲ ਹੀ ਉਹਨਾਂ ਕਿਹਾ ਖਾਲਸਾ ਜਿਹੜਾ ਉਹ ਜ਼ੁਲਮ ਦੇ ਖਿਲਾਫ ਹੈ, ਉਹ ਕਸ਼ਮੀਰ ਦੇ ਵਿੱਚ ਤੁਸੀਂ ਕਰੋ। ਭਾਵੇਂ ਪਹਿਲਾਂ ਕਸ਼ਮੀਰੀ ਪੰਡਤਾਂ ਦੀ ਗੱਲ ਵੀ ਉਹਨਾਂ ਨੇ ਕੀਤੀ ਔਰੰਗਜ਼ੇਬ ਦੇ ਜ਼ਮਾਨੇ ਦੀ, ਉਹਨਾਂ ਨੇ ਕਿਹਾ ਵੀ ਖਾਲਸਾ ਜ਼ੁਲਮ ਦੇ ਖਿਲਾਫ ਹੈ। ਹੁਣ ਇਹ ਮੋਦੀ ਇੱਥੇ ਆ ਕੇ ਕਸ਼ਮੀਰ ਨੂੰ ਬੜਾ ਜਿਹੜਾ ਉਹ ਆਪਣੀ ਪ੍ਰਾਪਤੀ ਦੱਸ ਰਿਹਾ ਸੀ ਜੀ ਅਸੀਂ ਇਹ ਖਤਮ ਕਰਤਾ, ਉੱਥੇ ਹੁਣ ਮਾਈਨੋਰਟੀਜ਼ ਨੂੰ ਇਹ ਮਿਲ ਜਾਏਗਾ ਉਹ ਮਿਲ ਜਾਏਗਾ। ਔਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਉਹਨਾਂ ਨੇ ਆਪਣੀ ਸ਼ੁਰੂਆਤ 'ਚ ਹੀ ਜਿਹੜੀ ਹੈ ਸਿੱਖ ਧਰਮ ਔਰ ਇਸਲਾਮ ਦੀ ਸਾਂਝ ਦੀ ਗੱਲ ਕੀਤੀ ਕਿ ਇੱਕ ਰੱਬ 'ਚ ਯਕੀਨ ਰੱਖਦੇ ਨੇ ਔਰ ਜਿਹੜਾ ਨਹੀਂ ਰੱਖਦਾ ਉਹ ਕਾਫਰ ਹੈ। ਤੇ ਇੱਥੇ ਅਸੀਂ ਸਾਕਤ ਕਹਿੰਦੇ ਹਾਂ, ਸਾਕਤ ਤੇ ਸੂਕਰ ਭਲਾ, ਸਾਕਤ ਤੇ ਸੂਕਰ ਭਲਾ ਅੱਛਾ ਰਾਕੇ ਗਾਉ। ਕਿ ਜਿਹੜਾ ਰੱਬ ਤੋਂ ਮੁਨਕਰ ਹੈ ਉਹਦੇ ਨਾਲ ਤਾਂ ਸੂਰ ਚੰਗਾ ਹੈ, ਉਹ ਘੱਟੋ ਘੱਟ ਪਿੰਡ ਨੂੰ ਸਾਫ਼ ਤਾਂ ਰੱਖਦਾ, ਉਹ ਗੰਦਗੀ ਖਾਂਦਾ। ਸੋ ਜ਼ਾਹਰ ਹੈ ਵੀ ਜਿਹੜਾ ਸੂਰ ਹੈ ਉਹਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ, ਲੇਕਿਨ ਜਿਹੜਾ ਰੱਬ ਤੋਂ ਮੁਨਕਰ ਬੰਦਾ ਉਹ ਤੋਂ ਵੀ ਮਾੜਾ ਹੈ। ਉਹਨਾਂ ਨੇ ਕਿਹਾ ਇਹ ਸਾਡੀ ਸਾਂਝ ਹੈ ਔਰ ਉਹਨਾਂ ਨੇ ਆਪਣਾ ਕੇਸ ਵਿਦਿਨ ਫਿਊ ਮਿੰਟਸ ਬਿਲਟ ਕੀਤਾ ਹੈ। ਸੋ ਭੈਣ ਜੀ ਨੇ ਉਹਦੀ ਬਹੁਤ ਸਰਾਹਤਾ ਕੀਤੀ ਹੈ ਕਿ ਭਾਈ ਅਕਾਲ ਤਖਤ ਜਥੇਦਾਰ ਐਂਡ ਕੇਰਲਾ ਸੀਐਮ ਸੁਪਰ ਹਿੱਟ ਔਨ ਗੁਰਪੁਰਬ। ਔਰ ਇਸੇ ਤਰ੍ਹਾਂ ਕੇਰਲਾ ਦੇ ਜਿਹੜੇ ਚੀਫ ਮਿਨਿਸਟਰ ਨੇ ਮਿਸਟਰ ਪਿਨਾਰਵੀ ਵਿਜਯਨ, who is only politician in India besides Akalis who wished Sikhs on Gurpurab in Punjabi, wrote his tweet in Gurmukhi and used the word Sikh Qaum। ਕਮਿਊਨਿਸਟ ਹੈ ਪਰ ਉਹਨਾਂ ਨੇ ਗੁਰਮੁਖੀ 'ਚ ਲਿਖ ਕੇ ਸਿੱਖਾਂ ਨੂੰ ਸਿੱਖ ਕੌਮ ਐਡਰੈਸ ਕੀਤਾ, ਉਹਨਾਂ ਨੂੰ ਗੁਰਮੁਖੀ ਦੇ ਵਿੱਚ ਟਵੀਟ ਕੀਤਾ। He didn't try to call Guru Nanak a Hindu or part of some Sant tradition Bhakti movement, unlike rest of BJP Congress jokers. In fact, communists are the first ones to poke holes in Supreme Court judgment on Ayodhya and counter claims of Guru Nanak visiting Ayodhya। ਅਸੀਂ ਵੀ ਦਾ ਜ਼ਿਕਰ ਕੀਤਾ ਸੀ, ਅਸੀਂ ਡਿਟੇਲ 'ਚ ਵੀ ਕਰਾਂਗੇ। ਅੱਜ ਟਾਈਮਜ਼ ਆਫ ਇੰਡੀਆ 'ਚ ਇੱਕ ਸਟੋਰੀ ਵੀ ਹੈ, ਇੱਕ ਸਿੱਖ ਗਰੁੱਪ ਨੇ ਕਾਊਂਟਰ ਕੀਤਾ ਫੈਕਟਸ ਨਾਲ ਵੀ ਤੁਸੀਂ ਕਿਵੇਂ ਜਿਹੜਾ ਅਯੁੱਧਿਆ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਨੂੰ ਜੋੜ ਰਹੇ ਹੋ। ਫਿਰ ਉਹਨਾਂ ਨੇ ਕਿਹਾ ਵੀ ਆਈ ਸੁਜੈਸਟ ਸਿਕਸ ਪਲੀਜ਼ ਟਰਾਈ ਟੂ ਮੇਕ ਯੂਜ਼ ਆਫ olive branch shown by Kerala communists, language activists of South, leftists like SFS in Punjab. They are the only ones who speak for Punjabi, against Hindi imposition and against Hindutva. They are the only ones who even speak of fake encounters in Punjab and equally slapped Congress over 1984 Sikh genocide। ਕਿ ਉਹੀ ਨੇ ਕਿ ਉਹ ਪੰਜਾਬੀ ਜ਼ਬਾਨ ਦੀ ਗੱਲ ਵੀ ਕਰਦੇ ਨੇ, 84 ਸਿੱਖ ਜੈਨੋਸਾਈਡ ਦੀ ਗੱਲ ਵੀ ਕਰਦੇ ਨੇ। ਭਾਵੇਂ ਉਹਨਾਂ ਨੇ ਕਿਹਾ ਵੀ ਪਾਸ ਦੇ ਵਿੱਚ ਬਿਟਰ ਰਿਲੇਸ਼ਨਸ਼ਿਪ ਰਹੀ ਹੈ ਖਾਲਿਸਤਾਨ ਦੀ ਮੂਵਮੈਂਟ ਔਰ ਖੱਬੇ ਪੱਖੀਆਂ ਦੀ, ਪਰ ਇਹ ਜਿਹੜੀ ਉਹਨਾਂ ਨੇ ਜੈਤੂਨ ਦੀ ਬ੍ਰਾਂਚ ਅੱਗੇ ਕੀਤੀ ਹੈ ਉਸ ਨੂੰ ਸਾਨੂੰ ਹੋਲਡ ਕਰਨਾ ਚਾਹੀਦਾ ਹੈ। ਔਰ ਉਹਨਾਂ ਨੇ ਕਿਹਾ ਜਸਟ ਸੀ ਹਾਊ ਜੈਲਸ ਸੰਗੀਜ਼ ਗॉट when Pinarvi wrote in Punjabi and used। ਉਹਨਾਂ ਨੇ ਕਿਹਾ ਦੇਖੋ ਕੇਰਲਾ ਦੇ ਚੀਫ ਮਿਨਿਸਟਰ ਦੇ ਵੀ ਪਿੱਛੇ ਪੈ ਗਏ ਕਿ ਉਹਨੇ ਗੁਰਮੁਖੀ ਇਸਤੇਮਾਲ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਆਈ ਹੋਪ ਯੂਰ ਚੈਨਲ ਮੇਕਸ ਗੁੱਡ ਯੂਜ਼ ਆਫ ਇਟ, ਔਰ ਅਸੀਂ ਉਸ ਨੂੰ ਐਕਨੋਲੇਜ ਵੀ ਕਰ ਰਹੇ ਹਾਂ। ਔਰ ਅੱਜ ਹੀ ਮੈਂ ਇਹ ਵੀ ਦੇਖਦਾ ਕਿ ਵੀ ਕਿਵੇਂ ਚੇਂਜ ਹੈ। ਇੱਕ ਕਨਾਡਾ ਜ਼ਬਾਨ 'ਚ ਜਿਨ੍ਹਾਂ ਨੇ ਸਿੱਖੀ ਵੀ ਔਰ ਪ੍ਰੋਫੈਸਰ ਨੇ, ਅਸਿਸਟੈਂਟ ਪ੍ਰੋਫੈਸਰ, ਉਹਨਾਂ ਦਾ ਨਾਂ ਨਹੀਂ ਯਾਦ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ,
ਉਹ ਅੱਜ ਗੰਗਾ ਦੇ ਕੰਢੇ ਗੁਟਕਾ ਲੈ ਕੇ ਕਨਾਡਾ ਦੇ ਵਿੱਚ ਜਪਜੀ ਸਾਹਿਬ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਗੁਰਦੁਆਰਾ ਗਿਆਨ ਗੋਦੜੀ ਜੀ ਇੱਥੇ ਸੀ ਜਿਹਨੂੰ ਤੁਸੀਂ ਢਾਹ ਕੇ ਸਕਾਊਟਸ ਦਫ਼ਤਰ ਬਣਾਇਆ, ਇਹ ਵਾਪਸ ਬਣਾਓ। ਔਰ ਇਸ ਦੇ ਉੱਤੇ ਸਾਡੇ ਵੀਰ ਸਰ ਗੁਰਚਰਨ ਸਿੰਘ ਜਿਹੜੇ ਪਿਛਲੇ ਲੰਬੇ ਵਕਤ ਤੋਂ ਸਟਰਗਲ ਕਰ ਰਹੇ ਨੇ, ਹੁਣ ਵੀ ਉਹ 100 ਸਿੱਖਾਂ ਦਾ ਜਥਾ ਲੈ ਕੇ ਗਏ ਜਿਨ੍ਹਾਂ ਨੂੰ ਰੋਕ ਲਿਆ ਗਿਆ ਸੀ। ਸੋ ਮੈਨੂੰ ਇਹ ਚੰਗਾ ਲੱਗਾ ਕਿ ਵੀ ਇੱਕ ਪਾਸੇ ਕਰਤਾਰਪੁਰ ਸਾਹਿਬ ਰੀਸਟੋਰ ਹੋ ਰਿਹਾ, ਇਧਰੋਂ ਇਹ ਉਸੇ ਦਿਨ ਬਾਬਰੀ ਮਸਜਿਦ ਵੀ ਢਾਣ ਦੀ ਗੱਲ ਜਿਹੜੀ ਹੈ ਉਹਨੂੰ ਜਸਟੀਫਾਈ ਕਰ ਰਿਹਾ ਸੁਪਰੀਮ ਕੋਰਟ। ਕੇਰਲਾ ਦਾ ਚੀਫ ਮਿਨਿਸਟਰ ਗੁਰਮੁਖੀ 'ਚ ਟਵੀਟ ਕਰਕੇ ਸਿੱਖ ਕੌਮ ਨੂੰ ਐਡਰੈਸ ਕਰਕੇ ਮੁਬਾਰਕ ਦੇ ਰਿਹਾ ਹੈ। ਪਰ ਕਨਾਡਾ ਜਿਹੜਾ ਕਿ ਜ਼ਾਹਰ ਹੈ ਕਿ ਵੀ ਉਹਨਾਂ ਦੀ ਕਰਨਾਟਕਾ ਦੀ ਜ਼ਬਾਨ ਹੈ, ਉਹਨਾਂ ਦਾ ਹਾਈਲੀ ਐਜੂਕੇਟਡ ਜਿਹਨੇ ਪੰਜਾਬੀ ਸਿੱਖੀ ਔਰ ਉਹ ਸ਼ਰਮ ਵੀ ਦਿੰਦਾ ਜਿਹੜੇ ਲੋਕ ਪੰਜਾਬੀ ਨਹੀਂ ਬੋਲਦੇ ਜਾਂ ਲਿਖਦੇ, ਉਹ ਗੰਗਾ ਦੇ ਕੰਢੇ ਬੈਠ ਕੇ ਕਹਿ ਰਿਹਾ ਇੱਥੇ ਗੁਰੂ ਨਾਨਕ ਨੇ ਆ ਕੇ ਬ੍ਰਾਹਮਣਵਾਦ ਦੇ ਜਿਹੜਾ ਹੈ ਉਹ ਕਿਲ ਠੋਕਿਆ ਸੀ ਇਹਨਾਂ ਦੇ ਸੀਨੇ 'ਚ, ਇੱਥੇ ਗੁਰਦੁਆਰਾ ਰੀਸਟੋਰ ਕਰੋ। ਸੋ ਮੈਂ ਸਮਝਦਾ ਵੀ ਸਾਨੂੰ ਭਾਰਤ ਦੇ ਨਕਸ਼ੇ ਦੇ ਵਿੱਚ, ਔਰ ਇਹੀ ਗੱਲ ਕੱਲ ਮੈਂ ਰਿਚਮੰਡ ਹਿਲ ਗੁਰਦੁਆਰਾ ਸਾਹਿਬ ਦੀ ਤਕਰੀਰ 'ਚ ਵੀ ਕਹੀ ਸੀ ਕਿ ਸਾਨੂੰ ਸਾਰਿਆਂ ਦੀ ਆਵਾਜ਼ ਬਣਨਾ ਪਏਗਾ। ਕਸ਼ਮੀਰੀ ਭੈਣਾਂ ਭਰਾਵਾਂ ਦੇ ਲਈ ਅਸੀਂ ਖਲੋਤੇ ਹਾਂ ਔਰ ਇਸੇ ਤਰ੍ਹਾਂ ਖਲੋਤੇ ਰਵਾਂਗੇ। ਨਾਰਥ ਈਸਟ ਦੇ ਵਿੱਚੋਂ ਨਾਗਾਲੈਂਡ ਹੋਏ, ਮਨੀਪੁਰ ਹੋਏ, ਭਾਰਤ ਭਰ ਦੇ ਵਿੱਚ ਜਿਹੜੀਆਂ ਦਬੀਆਂ ਕੁਚਲੀਆਂ ਕੌਮਾਂ ਔਰ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਔਰ ਦਲਿਤ ਭਾਈਚਾਰਾ, ਕਿਉਂਕਿ ਗੁਰੂ ਨਾਨਕ ਸਾਹਿਬ ਐਜ਼ ਏ ਰੈਵੋਲੂਸ਼ਨਰੀ ਉਹਨਾਂ ਨੇ ਪੋਲੀਟੀਕਲ ਫੀਲਡ, ਸੋਸ਼ਲ, ਇਕਨੋਮਿਕਲ ਔਰ ਕਲਚਰਲ ਸਾਰੇ ਦੇ ਵਿੱਚ ਬ੍ਰਾਹਮਣਵਾਦ ਦੇ ਤਾਬੂਤ ਦੇ ਵਿੱਚ ਅਖੀਰਲਾ ਕਿਲ ਠੋਕਿਆ। ਔਰ ਬੁਲੰਦ ਆਵਾਜ਼ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿਦੇ ਮੱਥੇ ਤੇ ਟਿੱਕਾ ਇੱਕ ਖਾਈ ਧੋਤੀ ਵਾਲਾ ਬ੍ਰਾਹਮਣ, ਇਹਦੇ ਹੱਥ ਛੁਰਾ ਹੈ ਔਰ ਇਹ ਬੁਚਰਡ ਆਫ ਦਾ ਹਿਊਮਨ ਕਾਈਂਡ ਹੈ, ਜਗਤ ਕਸਾਈ ਹੈ, ਇਹ ਦੁਨੀਆ ਦਾ ਕਸਾਈ ਹੈ। ਸੋ ਐਨਮੀ ਆਇਡੈਂਟੀਫਾਈ ਕੀਤਾ ਹੋਇਆ ਔਰ ਇਹ ਸਤਿਗੁਰੂ ਦੀ ਰਹਿਮਤ ਹੈ ਕਿ ਸਤਿਗੁਰੂ ਨੇ ਆਪ ਹੀ ਦੁਨੀਆ ਭਰ 'ਚ ਜਿਹੜਾ ਉਹ ਚੜ੍ਹਦੀ ਕਲਾ ਕਰਵਾਈ ਹੈ ਪੰਥ ਦੀ, ਕਿ ਸਿੱਖ ਨਵੇਂ ਨਰੋਏ ਹੋ ਕੇ ਜਿਵੇਂ ਇੱਕ ਤਾਜ਼ਾ ਕੁਮਕ ਵਾਂਗ ਆਉਣ ਵਾਲੇ ਵਰੇ ਦੇ ਵਿੱਚ ਆਪਣੇ ਇਸ ਆਜ਼ਾਦੀ ਦੇ ਸਫ਼ਰ ਨੂੰ ਔਰ ਅਲਟੀਮੇਟ ਸਾਡੀ ਡੈਸਟੀਨੀ ਉਸ ਖਿੱਤੇ ਦੇ ਵਿੱਚ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕ੍ਰੀਏਟ ਕਰਨ ਦੇ ਨਾਲ ਹੀ ਜੁੜੀ ਹੋਈ ਹੈ। ਪਰ ਸਾਡੇ ਕਦਮ, ਸਾਡੀ ਸਟਰੈਂਥ, ਸਾਡਾ ਆਪਸ ਦੇ ਵਿੱਚ ਉਹ ਹਮਾਂਗੀ ਜਿਹਨੂੰ ਕਹਿੰਦੇ ਨੇ ਮੁਸਲਮਾਨਾਂ ਔਰ ਸਿੱਖਾਂ ਦੀ ਔਰ ਪਾਕਿਸਤਾਨ ਦੇ ਨਾਲ ਸਾਡੀ ਮੁਹੱਬਤ ਔਰ ਪਿਆਰ ਔਰ ਪਾਕਿਸਤਾਨੀ ਲੋਕਾਂ ਦੀ ਮੁਹੱਬਤ ਔਰ ਪਿਆਰ, ਉਹਨਾਂ ਦੀ ਹਕੂਮਤ ਔਰ ਉਹਨਾਂ ਦੀ ਐਸਟੈਬਲਿਸ਼ਮੈਂਟ, ਉਹਨਾਂ 'ਚ ਸਿੱਖ ਫੈਕਟਰ ਦੀ ਅਹਿਮੀਅਤ, ਇਹ ਮੈਂ ਸਮਝਦਾ ਕਿ 550 ਸਾਲਾਂ ਦੀਆਂ ਸਾਰੀਆਂ ਹੀ ਔਰ ਜ਼ਾਹਰ ਹੈ ਕਰਤਾਰਪੁਰ ਦਾ ਲਾਂਘਾ, ਇਹ ਬਹੁਤ ਵੱਡੇ ਤੋਹਫੇ ਨੇ ਜਿਹੜੇ ਸਾਨੂੰ ਬਾਬੇ ਨੇ ਬਖਸ਼ਿਸ਼ ਕੀਤੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 128 ਲੋਕ YouTube ਤੇ ਦੇਖ ਰਹੇ ਨੇ ਇਸ ਵੇਲੇ। ਮੈਸੇਜ ਵੀ ਭਰੇ